ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਕੁਝ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਦੀ ਕਲੋਵਸ, ਨਾਮ ਸਿੰਘ ਸ਼ੇਰਗਿੱਲ ਸਰਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਣ ਫਰਾਜ਼ਨੋ, ਮਨਦੀਪ ਸਿੰਘ ਸਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਚਾਹੁੰਦੇ ਆ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਲੋਕਡਾਊਨ, ਉਹ ਤਰੀਕਾਂ ਤੇ ਹੁਣ ਖਤਮ ਹੋ ਰਹੀਆਂ ਤੇ ਅੱਗੇ ਕੀ ਕੋਈ ਇਹਨਾਂ ਦੀ ਸਕੀਮ ਬਾਹਰ ਆ ਰਹੀ ਹੈ ਕਿ ਅਗਲਾ ਜਿਹੜਾ ਕੀ ਕਰਨਗੇ? ਉਹ ਰਾਜਾਂ ਦੇ ਵਿੱਚ ਵੀ ਭੰਬਲ ਭੂਸਾ ਜਾਰੀ ਆ ਤੇ ਸੈਂਟਰ ਦੇ ਵਿੱਚ ਵੀ ਉਸੇ ਤਰੀਕੇ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਅਜੇ ਕੁਝ ਵੀ ਜਿਹੜਾ ਦੀ ਉਹ ਪਤਾ ਨਹੀਂ ਲੱਗ ਰਿਹਾ। ਹਾਂ, ਪੱਛਮੀ ਬੰਗਾਲ ਨੇ ਪਹਿਲ ਜ਼ਰੂਰ ਕੀਤੀ ਆ। ਦਲੇਰਾਨਾ ਫੈਸਲਾ ਉੱਥੋਂ ਦੇ ਮੁੱਖ ਮੰਤਰੀ ਦਾ ਕਿ ਸੋਮਵਾਰ ਤੋਂ ਉਹਨਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਫੁੱਲ ਹਾਜ਼ਰੀ ਦੀ ਗੱਲ ਕੀਤੀ ਆ। ਪ੍ਰਾਈਵੇਟ ਦੇ ਵਿੱਚ ਉਹ ਸੱਦ ਸਕਦੇ ਆ, ਪਰ ਇੰਨਾ ਕੁ ਪ੍ਰਾਈਵੇਟ ਦੇ ਉੱਤੇ ਛੱਡਿਆ ਵੀ ਜੇ ਤੁਸੀਂ ਕੁਝ ਡਿਫਰੈਂਟ ਫੈਸਲਾ ਲੈਣਾ ਚਾਹੁੰਦੇ ਹੋ ਤੇ ਉਹ ਤੁਸੀਂ ਉਹ ਲੈ ਸਕਦੇ ਹੋ, ਕਿਉਂਕਿ ਆਫਟਰ ਜਿਹੜਾ ਜੀ ਉਹ ਗੱਲ ਤਾਂ ਹੀ ਬਣਨੀ ਹੈ। ਖੁੱਲਣ ਵੱਲ ਨੂੰ ਹੁਣ ਜਿਹੜਾ ਉਹ ਤੁਰਨਗੇ, ਕਿਉਂਕਿ ਕਿੰਤੂ ਪਰੰਤੂ ਤਾਂ ਵੱਡੇ ਮਾਹਰ ਜਿਹੜੇ ਜੀ ਉਹ ਵੀ ਇਸ ਗੱਲ ਦੇ ਉੱਤੇ ਕਰਨ ਲੱਗ ਗਏ ਕਿ ਲੋਕਡਾਊਨ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਸੀਗਾ। ਇੰਡਸਟਰੀ ਜਿਹੜੀ ਆ ਜੀ ਉਹਨੂੰ ਦੀ ਤਬਾਹੀ ਦੇ ਕੰਢੇ ਦੇ ਉੱਤੇ ਲੈ ਆਂਦਾ। ਛੋਟਾ ਜਿਹੜਾ ਦੁਕਾਨਦਾਰ ਆ, ਮਜ਼ਦੂਰ ਆ, ਉਹਦੇ ਵਿਚਾਰੇ ਦੇ ਬੁਰੇ ਹਾਲ ਉਹ ਕਰ ਦਿੱਤੇ। ਉਹਦਾ ਉਹਨਾਂ ਇੰਪੈਕਟ ਨਹੀਂ ਪਿਆ। ਸਰਕਾਰੀ ਅੰਕੜਿਆਂ ਨੂੰ ਸਾਈਡ ਤੇ ਰੱਖ ਦਿਓ, ਰੀਅਲ ਪਿਕਚਰ ਜਿਹੜੀ ਆ ਤੁਸੀਂ ਦੇਖੋ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ 40-41 ਡੈਥ ਜਿਹੜੀਆਂ ਦੀ ਉਹ ਹੋਈਆਂ ਨੇ। ਉਹ ਜੇ ਉਹਨਾਂ ਦਾ ਤੁਸੀਂ ਲਾ ਲਓ ਅੰਕੜਾ, ਜਿਹੜੀਆਂ ਉਂਝ ਡੈਥ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਮੁਕਾਬਲੇ, ਔਰ ਸੈਕੰਡਲੀ ਉਹ ਪਹਿਲਾਂ ਤੋਂ ਵੀ ਕਈ ਹੋਰ ਬਿਮਾਰੀਆਂ ਤੋਂ ਜਿਹੜਾ ਜੀ ਪੀੜਤ ਸਨ। ਫਿਰ ਇੰਨੇ ਦਿਨ ਜਿਹੜਾ ਜੀ ਉਹ ਕਰਫਿਊ ਲਾ ਕੇ ਕੀ ਹਾਲਾਤ ਬਣਾਏ ਇਸ ਸਭ ਨੂੰ ਜਿਹੜਾ ਪਤਾ। ਅਜੇ ਜਿਹੜਾ ਮੁੱਖ ਮੰਤਰੀ ਕੋਈ ਫੈਸਲਾ ਲੈਣਾ, ਸ਼ਾਇਦ ਇਸ ਕਰਕੇ ਫੈਸਲਾ ਜਿਹੜਾ ਜੀ ਨਹੀਂ ਲੈ ਰਹੇ ਕਿ ਸੈਂਟਰ ਦੀ ਸਰਕਾਰ ਇਸ ਮਾਮਲੇ 'ਚ ਕੀ ਕਰਦੀ ਹੈ, ਕਿਉਂਕਿ ਉਹ ਬਹੁਤਾ ਹੀ ਕੁਝ ਸੈਂਟਰ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਨਹੀਂ। ਇਹ ਕਿਹਾ ਜਾ ਰਿਹਾ ਕਿ ਅੱਜ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇਹਦੇ ਸੰਬੰਧੀ ਐਲਾਨ ਜਿਹੜਾ ਕਰ ਸਕਦੇ ਆ, ਔਰ ਕੀ ਐਲਾਨ ਜਿਹੜਾ ਕੀਤਾ ਜਾਊਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਆਪਣਾ ਭੂਮਿਕਾ ਜਿਹੜੀ ਇਸ ਮਾਮਲੇ ਦੇ ਵਿੱਚ ਘਟਾ ਸਕਦਾ। ਕਰਨੀ ਤਾਂ ਪਹਿਲਾਂ ਹੀ ਨਹੀਂ ਸੀ ਚਾਹੀਦੀ, ਇਹ ਤਾਂ ਰਾਜਾਂ ਦੇ ਉੱਤੇ ਪਹਿਲਾਂ ਹੀ ਜਿਹੜਾ ਜੀ ਉਹ ਛੱਡਣਾ ਚਾਹੀਦਾ ਸੀ। ਪਰ ਸੈਂਟਰ ਨੇ ਆਪਣਾ ਫੁੱਲ ਫਲੈਜ ਕੰਟਰੋਲ ਕਰਨ ਦੇ ਵਾਸਤੇ ਈਵਨ ਸੂਬਿਆਂ ਦੇ ਡਿਸਟ੍ਰਿਕਟ ਦੇ ਜ਼ੋਨ ਤੱਕ ਜਿਹੜੇ ਜੀ ਉਹ ਆਪ ਬਣਾਏ, ਜਿਹਦੇ ਬਾਰੇ ਪਤਾ ਹੀ ਨਹੀਂ ਦਿੱਲੀ ਦਫ਼ਤਰ ਬੈਠੇ ਲੋਕਾਂ ਨੂੰ, ਦਿੱਲੀ ਦੇ ਦਫ਼ਤਰਾਂ ਦੇ ਵਿੱਚ, ਕਿ ਕਿਹੜਾ ਜ਼ਿਲ੍ਹਾ ਕਿੱਥੇ ਆ। ਨਕਸ਼ੇ ਦੇ ਉੱਤੇ ਜ਼ਿਲ੍ਹਾ ਦੇਖ ਕੇ ਉੱਤੇ ਜ਼ੋਨ ਬਣਾਤੇ। ਔਰ ਹੁਣ ਇਹ ਫੈਸਲਾ ਸੂਬਿਆਂ ਤੇ ਯੂਨੀਅਨ ਟੈਰਾਟਰੀਜ਼ ਦੇ ਉੱਤੇ ਛੱਡਿਆ ਜਾ ਸਕਦਾ। 1 ਜੂਨ ਮਗਰੋਂ ਉਹਨਾਂ ਲੋਕਡਾਊਨ ਵਧਾਉਣਾ ਜਾਂ ਰਾਹਤਾਂ ਦੇ ਵਿੱਚ ਜਿਹੜਾ ਜੀ ਉਹ ਵਾਧਾ ਕਰਨਾ। ਕੇਂਦਰ ਸਰਕਾਰ ਹਾਲਾਂਕਿ ਸੂਬਿਆਂ ਨੂੰ ਦੇਸ਼ ਦੇ 30 ਸਭ ਤੋਂ ਵੱਧ ਪ੍ਰਭਾਵਿਤ ਨਿਗਮ ਖੇਤਰਾਂ 'ਚ ਪੈਂਦੇ ਕੰਟੇਨਮੈਂਟ ਜ਼ੋਨ ਜਿਹੜੇ ਨੇ ਉੱਥੇ ਸਖਤੀਆਂ ਜਾਰੀ ਰੱਖਣ ਦੇ ਵਾਸਤੇ ਜਿਹੜਾ ਉਹ ਕਹਿ ਸਕਦਾ ਹੈ। ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹ ਬੰਦ ਰੱਖਣ ਤੇ ਸਿਆਸੀ ਇਕੱਠ ਨਾ ਕਰਨ ਦੇ ਨਾਲ ਨਾਲ ਸ਼ਾਪਿੰਗ ਮਾਲ, ਸਿਨੇਮਾ ਹਾਲ ਅਜੇ ਬੰਦ ਰੱਖਣ ਦਾ ਫੈਸਲਾ ਜਿਹੜਾ ਵੀ ਉਹ ਹੋ ਸਕਦਾ ਹੈ। ਔਰ ਸੂਬਿਆਂ ਦੇ ਵਿੱਚ ਜਿਹੜੀਆਂ ਧਾਰਮਿਕ ਜਗ੍ਹਾ ਨੇ ਉਹਨਾਂ ਨੂੰ ਖੋਲਣ ਦਾ ਫੈਸਲਾ ਸੂਬਿਆਂ ਦੇ ਉੱਤੇ ਛੱਡਿਆ ਜਾ ਸਕਦਾ। ਅੱਜ ਸ਼ਾਮ ਤੱਕ ਉਮੀਦ ਹੈ ਜੀ ਕਾਫੀ ਹੱਦ ਤੱਕ ਤੀਰ ਜਿਹੜੀ ਕਲੀਅਰ ਹੋਈ। ਲੋਕਾਂ ਦੇ ਮਨਾਂ ਦੇ ਅੰਦਰ ਡਰ ਬਹੁਤ ਹੈ। ਡਰ ਇਸ ਗੱਲ ਦਾ ਵੀ ਜੇ ਅੱਗੋਂ ਫੇਰ ਇਹਨਾਂ ਨੇ ਜਿਹੜਾ ਜੀ ਉਹ ਲੋਕਡਾਊਨ ਕਰਤਾ ਉਹ ਬਣੂਗਾ ਕੀ। ਜੀ 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 ਬਿਲਕੁਲ, ਬਹੁਤ ਜ਼ਿਆਦਾ ਭੰਬਲ ਭੂਸਾ ਵੀ ਬਹੁਤ ਹੈ। ਤੇ ਅੱਗੇ ਮੁਲਕ ਦੇ ਵਿੱਚ ਕਰੋਨਾ ਦੇ ਨਾਲ ਕਹਿੰਦੇ ਚਾਈਨਾ ਨਾਲੋਂ ਵੀ ਵੱਧ ਮੌਤਾਂ ਹੋਈਆਂ। ਬਿਲਕੁਲ ਜੀ, ਪਿਛਲੇ 24 ਘੰਟਿਆਂ ਦੇ ਵਿੱਚ ਰਿਕਾਰਡ ਜਿਹੜੇ ਆ ਜੀ ਉਹ ਕੇਸ 7400 ਤੇ 66, ਮਤਲਬ ਕਿ 7 ਤੋਂ ਹੁਣ ਗਿਣਤੀ 7000 ਤੋਂ ਜਿਹੜੀ ਡੇਲੀ ਉਹ ਘੱਟ ਗਈ। ਇਸ ਵੇਲੇ ਜਿਹੜੀ ਟੈਲੀ ਆ ਉਹ 1,73,491 ਦੇ ਉੱਤੇ ਜਿਹੜੀ ਆ ਜੀ ਉਹ ਪਹੁੰਚ ਗਈ ਹੈ। 1,73,491 ਦੇ ਉੱਤੇ ਜਿਹੜੀ ਆ ਉਹ ਚਲੇ ਗਈ ਹੈ। ਜਿਹੜੇ ਇਹ ਕੁੱਲ ਮਰੀਜ਼ਾਂ ਦੀ ਜਿਹੜੀ ਉਹ ਗਿਣਤੀ, ਜਿਹੜੇ ਸਭ ਤੋਂ ਵੱਧ ਮਹਾਮਾਰੀ ਦੀ ਮਾਰ ਝੱਲਣ ਵਾਲੇ ਮੁਲਕ ਨੇ ਉਸ ਦੇ ਵਿੱਚ ਤੁਰਕੀ ਦੀ ਥਾਂ ਦੇ ਉੱਤੇ 9ਵੀਂ ਜਗ੍ਹਾ ਦੇ ਉੱਤੇ ਭਾਰਤ ਜਿਹੜਾ ਜੀ ਉਹ ਪਹੁੰਚ ਗਿਆ।
ਜਿਹੜੇ ਇਹ ਸਿਹਤ ਮੰਤਰਾਲਾ ਉਹ ਇਹ ਕਹਿੰਦਾ ਕਿ ਵੀਰਵਾਰ ਤੋਂ ਹੁਣ ਤੱਕ 175 ਹੋਰ ਮੌਤਾਂ ਦੇ ਨਾਲ COVID-19 ਕਰਕੇ ਮਰਨ ਵਾਲਿਆਂ ਦੀ ਜਿਹੜੀ ਆ ਉਹ 4706 ਜਿਹੜੀ ਹੋਈ ਆ। ਤੇ ਹੁਣ ਮੁਲਕ ਦੇ ਵਿੱਚ ਕਰੋਨਾ ਵਾਇਰਸ ਕਰਕੇ ਚਾਈਨਾ ਤੋਂ ਵੱਧ ਮੌਤਾਂ ਹੋਈਆਂ ਨੇ। ਚਾਈਨਾ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ 84,106 ਤੇ ਮੌਤਾਂ ਦਾ ਅੰਕੜਾ 4638 ਦੱਸਿਆ ਗਿਆ ਸੀ। ਇਹ ਦੋਨੋਂ ਸਰਕਾਰੀ ਅੰਕੜੇ ਮੈਂ ਜਿਹੜਾ ਜੀ ਉਹ ਦੱਸ ਰਿਹਾ। ਮੰਤਰਾਲੇ ਦੇ ਜਿਹੜੇ ਅੰਕੜੇ ਨੇ ਜੀ ਉਹ ਵੀ ਦੱਸਦੇ ਨੇ ਕਿ ਕਰੋਨਾ ਵਾਇਰਸ ਦੇ ਸਰਗਰਮ ਕੇਸਾਂ ਦੀ ਗਿਣਤੀ 99,987 ਹੈ ਔਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ 42.99% ਭਾਵ 71,105 ਵਿਅਕਤੀ ਜਿਹੜੇ ਉਹ ਤੰਦਰੁਸਤ। ਇੱਕੋ ਦਿਨ ਦੇ ਵਿੱਚ ਰਿਪੋਰਟ ਹੋਈਆਂ 175 ਮੌਤਾਂ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚ 85, ਗੁਜਰਾਤ 22, ਦਿੱਲੀ 13, ਤਾਮਿਲਨਾਡੂ 12, ਮੱਧ ਪ੍ਰਦੇਸ਼ 8, ਰਾਜਸਥਾਨ ਦੇ ਵਿੱਚ 7 ਜਿਹੜੀਆਂ ਦੀ ਉਹ ਮੌਤਾਂ ਸ਼ਾਮਲ ਨੇ। ਹੁਣ ਤੱਕ ਹੋਈਆਂ 4706 ਮੌਤਾਂ ਦੇ ਵਿੱਚੋਂ 1982 ਮੌਤਾਂ ਮਹਾਰਾਸ਼ਟਰ ਦੇ ਵਿੱਚ ਹੋਈਆਂ ਨੇ ਔਰ ਮਹਾਰਾਸ਼ਟਰ ਸੂਚੀ ਦੇ ਵਿੱਚ ਜਿਹੜਾ ਦੀ ਉਹ ਪਹਿਲੇ ਨੰਬਰ ਤੇ ਪਿਆ। ਗੁਜਰਾਤ ਤੇ ਮੱਧ ਪ੍ਰਦੇਸ਼ 960 ਤੇ 30 ਮੌਤਾਂ ਦੇ ਨਾਲ ਦੂਜੇ ਤੇ ਤੀਜੀ ਜਗ੍ਹਾ ਦੇ। ਦਿੱਲੀ ਦੇ ਵਿੱਚ 316 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜੀ ਮੰਤਰਾਲੇ ਦੀ ਵੈਬਸਾਈਟ ਹੈ ਜੇ ਉਹਨੂੰ ਖੰਗਾਲੀਏ ਤਾਂ ਉਹ ਇਹ ਦੱਸਦੀ ਹੈ ਕਿ 70% ਮੌਤਾਂ ਉਹਨਾਂ ਮਰੀਜ਼ਾਂ ਦੀਆਂ ਹੋਈਆਂ ਨੇ ਜਿਹੜੀਆਂ ਸ਼ੂਗਰ ਤੇ ਦਿਲ ਦੇ ਰੋਗਾਂ ਸਣੇ ਹੋਰ ਸਿਹਤ ਵਿਗਾੜਾਂ ਤੋਂ ਪੀੜਤ ਸਨ। ਇਹ ਜਿਹਨੂੰ ਖੰਗਾਲ ਦਿਓ ਉੱਥੋਂ ਤੁਹਾਨੂੰ ਇਹ ਜਿਹੜੇ ਅੰਕੜੇ ਮਿਲਦੇ ਜਿਹਦਾ ਮੈਂ ਇਸ਼ਾਰਾ ਕੀਤਾ ਸੀ, ਚਾਹੇ ਉਹ ਪੰਜਾਬ ਦੀਆਂ ਮੌਤਾਂ ਨੇ ਤੇ ਚਾਹੇ ਉਹ ਮੁਲਕ ਦੇ ਵਿੱਚ ਹੋਈਆਂ ਮੌਤਾਂ ਨੇ। ਇਹ ਕੁਝ ਸਵਾਲ ਜਿਹੜੇ ਜਾਂ ਸਵਾਲੀਆ ਚਿੰਨ੍ਹ ਜਿਹੜੇ ਉਹ ਜ਼ਰੂਰ ਇਹਨਾਂ ਅੰਕੜਿਆਂ ਦੇ ਉੱਤੇ ਲਾਉਂਦਾ। ਮੈਂ ਫਿਰ ਦੱਸਾਂ ਜੀ ਕਿ ਚਾਹੇ ਚਾਈਨਾ ਦੇ ਅੰਕੜੇ ਨੇ ਚਾਹੇ ਉਹ ਭਾਰਤ ਦੇ ਅੰਕੜੇ ਨੇ, ਇਹ ਸਰਕਾਰੀ ਜੀ ਦੇਖੋ ਤੁਸੀਂ ਜਿਸ ਤਰ੍ਹਾਂ ਦੱਸਿਆ ਕੋਈ ਹਾਰਟ ਅਟੈਕ ਨਾ ਹੋਏ ਜਾਂ ਕਿਸ ਤਰ੍ਹਾਂ, ਇਹ ਸਾਰੀ ਜਗ੍ਹਾ ਹੀ ਇਸ ਤਰ੍ਹਾਂ ਆ ਵੀ ਉਹ ਕਰੋਨਾ ਦੇ ਵਿੱਚ ਹੀ ਸਾਰਾ ਕੁਝ ਜਮ੍ਹਾਂ ਕੀਤਾ ਜਾ ਸਕਦਾ। ਤੇ ਅੱਗੇ ਗੱਲ ਕਰਦੇ ਹੈਗੇ ਆ ਵੀ ਜਿਸ ਤਰ੍ਹਾਂ ਲੋਕ ਆ ਗੰਦ ਪਾਉਣੋਂ ਤਾਂ ਹਟਦੇ ਨਹੀਂ ਗੇ ਉਹ। ਤੇ ਹੁਣ ਪੰਜਾਬ ਦੇ ਵਿੱਚ ਜਨਤਕ ਥਾਵਾਂ ਤੇ ਥੁੱਕਣ ਤੇ ਜੁਰਮਾਨਾ ਹੋਊਗਾ 500 ਰੁਪਏ। ਦੇਖੋ ਇਹ ਫੈਸਲਾ ਚੰਗਾ ਫੈਸਲਾ, ਇਹ ਤਾਂ ਬਹੁਤ ਦੇਰ ਪਹਿਲਾਂ ਲਿਆ ਜਾਣਾ ਚਾਹੀਦਾ ਸੀਗਾ ਜੀ। ਹਾਂ ਕਈ ਸਵਾਲੀਆ ਚਿੰਨ੍ਹ ਵੀ ਇਸ ਫੈਸਲੇ ਦੇ ਉੱਤੇ ਜਿਹੜਾ ਜੀ ਖੜੇ ਹੋਣਗੇ। ਪੰਜਾਬ ਦੇ ਸਿਹਤ ਮੰਤਰੀ ਨੇ COVID-19 ਦੇ ਰੋਕਥਾਮ ਤੇ ਫੈਲਾਅ ਨੂੰ ਰੋਕਣ ਦੇ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਨੇ। ਹਦਾਇਤਾਂ ਦਿਹਾੜੀ 'ਚ ਕਈ ਜਾਰੀ ਹੁੰਦੇ, ਉਹਨਾਂ ਨੂੰ ਇੰਪਲੀਮੈਂਟ ਕਿਹਨੇ ਕਰਨਾ, ਉਹਨਾਂ ਨੂੰ ਮੰਨਣਾ ਕੀ, ਇਹ ਸਭ ਤੋਂ ਵੱਡੇ ਜਿਹੜੇ ਜੀ ਉਹ ਸਵਾਲ ਨੇ। ਜਿਹੜੇ ਲੋਕ ਕਰਫਿਊ ਦੇ ਵਿੱਚ ਨਹੀਂ ਟਿਕੇ ਇੰਨਾ ਕੁਛ ਹੋਣ ਦੇ ਬਾਵਜੂਦ, ਜਦੋਂ ਹੁਣ ਕਰਫਿਊ ਖੁੱਲਿਆ ਤੋ ਏਦਾਂ ਗੱਡੀਆਂ ਜਿਹੜੀਆਂ ਦੀ ਸੜਕਾਂ ਦੇ ਉੱਤੇ ਭਜਾਈ ਫਿਰਦੇ ਆ ਜਿਵੇਂ ਕੰਪਿਊਟਰ ਗੇਮ ਖੇਡ ਰਹੇ ਹੋਣ ਤੇ ਰੋਜ਼ ਉਹ ਕਿਹਦੇ ਨਾਲ ਮਰ ਰਹੇ ਆ। ਕਿ ਉਹ ਇਹਨਾਂ ਜਾਰੀ ਕੀਤੀਆਂ ਜਿਹੜੀਆਂ ਹਦਾਇਤਾਂ ਨੇ ਇਹਨਾਂ ਨੂੰ ਮੰਨਣਗੇ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਜਨਤਕ ਥਾਵਾਂ ਦੇ ਉੱਤੇ ਮਾਸਕ ਨਾ ਪਾਉਣ ਦੇ ਉੱਤੇ 500 ਰੁਪਇਆ ਜੁਰਮਾਨਾ ਲੱਗੂਗਾ। ਜੇ ਕੁਆਰੰਟਾਈਨ ਕੀਤਾ ਹੋਇਆ ਜਿਹੜਾ ਇਕਾਂਤਵਾਸ ਦੇ ਵਿੱਚ ਭੇਜਿਆ ਹੋਇਆ, ਜੇ ਕੋਈ ਉਹਦੀ ਉਲੰਘਣਾ ਕਰਦਾ ਤਾਂ ਉਹਨੂੰ 2000 ਰੁਪਏ ਫਾਈਨ ਲੱਗੂਗਾ। ਜਨਤਕ ਥਾਵਾਂ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਥੁੱਕਣ ਦੇ ਵਾਸਤੇ 500 ਰੁਪਇਆ ਜਿਹੜਾ ਜੀ ਉਹ ਫਾਈਨ ਲੱਗੂਗਾ। ਦੁਕਾਨਾਂ ਵਪਾਰਕ ਥਾਵਾਂ ਦੇ ਉੱਤੇ ਮਾਲਕਾਂ ਦੇ ਵੱਲੋਂ ਜਿਹੜੀ ਫਿਜ਼ੀਕਲ ਡਿਸਟੈਂਸ ਹੈ ਇਹਦੀ ਉਲੰਘਣਾ ਕਰਨ ਦੇ ਵਾਸਤੇ 2000 ਰੁਪਏ। ਬੱਸ ਮਾਲਕ ਜਿਹੜੇ ਨੇ ਉਹਨਾਂ ਦੇ ਵੱਲੋਂ ਜੇ ਫਿਜ਼ੀਕਲ ਡਿਸਟੈਂਸ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ 3000 ਰੁਪਇਆ। ਕਾਰਾਂ ਦੇ ਵਿੱਚ ਜੇ ਫਿਜ਼ੀਕਲ ਡਿਸਟੈਂਸ ਜਿਹੜਾ ਜੀ ਉਹ ਨਹੀਂ ਰੱਖਿਆ ਜਾਂਦਾ 2000 ਰੁਪਏ। ਆਟੋ ਰਿਕਸ਼ਾ ਜਿਹੜੇ 2 ਵੀਲਰ ਨੇ ਉਹਨਾਂ ਦੇ ਵਾਸਤੇ 500 ਰੁਪਇਆ ਜੁਰਮਾਨਾ। ਜਿਹੜੇ 3 ਜਾਣੇ ਚੜੇ ਹੋਏ ਆ ਉਹਨਾਂ ਦੇ ਜਿਹੜਾ ਇਹ ਜੁਰਮਾਨਾ ਲੱਗੂਗਾ। ਡਿਪਟੀ ਕਮਿਸ਼ਨਰਾਂ ਦੇ ਦੁਆਰਾ ਅਧਿਕਾਰਤ ਕੋਈ ਵੀ ਅਧਿਕਾਰੀ ਜਿਹੜਾ ਜੀ ਉਹ ਮਹਾਮਾਰੀ ਰੋਗ ਐਕਟ 1897 ਦੀਆਂ ਧਾਰਾਵਾਂ ਦੇ ਤਹਿਤ ਜੁਰਮਾਨੇ ਲਾ ਸਕਦਾ ਹੈ। ਜੇ ਜੁਰਮਾਨਾ ਕਰਨ ਵਾਲਾ ਜਿਹੜਾ ਜੀ ਉਹ ਜੁਰਮਾਨਾ ਜਿਹਨੂੰ ਹੁੰਦਾ ਜੀ ਉਹ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਮਹਾਮਾਰੀ ਬਿਮਾਰੀ ਐਕਟ 1897 ਦੇ ਤਹਿਤ IC ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਜਿਹੜੀ 188 ਹੈ ਜੀ ਇਹ ਬੇਲੇਬਲ ਅਫੈਂਸ ਹੈ। ਔਰ ਸਵਾਲ ਵੱਡਾ ਜਿਹੜਾ ਜੀ ਇਹ ਆ ਕਿ ਜੇ ਤੁਸੀਂ ਮੰਨ ਲਓ ਕੋਈ ਥੁੱਕਦਾ ਬੰਦਾ ਇਹ ਤੇ ਫਿਰ ਇੱਥੋਂ ਜਿਹੜੇ ਜੀ ਕਹਾਣੀ ਸੁਣਦੀ ਹੈ ਕਿ ਲੋਕਾਂ ਦੀ ਜਿਹੜੀ ਹੈ ਜੀ ਉਹ ਇੱਥੇ ਕੀ ਬਣਦੀ ਹੈ। ਲੋਕ ਇਹਨੂੰ ਆਪਣੇ ਤੌਰ ਦੇ ਉੱਤੇ ਮੰਨਣਗੇ ਜਾਂ ਨਹੀਂ, ਉਹ ਆਪਣੀ ਰਿਸਪੋਂਸਿਬਿਲਿਟੀ ਸਮਝਣਗੇ ਜਾਂ ਨਹੀਂ। ਮੰਨ ਲਓ ਕੋਈ ਜਿਹੜਾ ਜੀ ਕਿਸੇ ਨੂੰ ਥੁੱਕਦਿਆਂ ਵੇਖਦਾ ਕਿ ਉਹ ਪਬਲਿਕ ਪਲੇਸ ਦੇ ਉੱਤੇ ਥੁੱਕ ਰਿਹਾ ਲਗਾਤਾਰ, ਕਿਉਂਕਿ ਇੰਨਾ ਕੁ ਤਾਂ ਹੈ ਚਾਹੇ ਫਿਜ਼ੀਕਲ ਡਿਸਟੈਂਸ ਵਾਲੀ ਗੱਲ ਹੈ ਚਾਹੇ ਮਾਸਕ ਵਾਲੀ ਜਿਹੜੀ ਜੀ ਉਹ ਗੱਲ ਹੈ ਉਹਦੇ ਤੇ ਲੋਕ ਟੋਕਣ ਤਾਂ ਲੱਗੇ ਆ। ਇਹ ਟੋਕਾ ਟਕਾਈ ਚੰਗੀ
ਅਮਰੀਕਾ 'ਚ ਇਹ ਚੰਗੀ ਆ। ਭਾਰਤ ਦੇ ਵਿੱਚ ਇਹ ਕਦੀ ਸੋਚਿਆ ਨਹੀਂ ਸੀਗਾ ਤੇ ਲੋਕ ਫਿਜ਼ੀਕਲ ਡਿਸਟੈਂਸ ਜਿਹੜਾ ਜੀ ਉਹਦੇ ਉੱਤੇ ਟੋਕ ਸਕਦੇ। ਇੱਥੇ ਤਾਂ ਲਾਈਨਾਂ ਦੇ ਵਿੱਚ ਲੱਗਿਆ ਜਿਹੜਾ ਬੁਰਾ ਹਾਲ ਹੋ ਜਾਂਦਾ ਤੇ ਉਹਦੇ ਤੇ ਟੋਕਣ ਲੱਗਿਆ। ਹੁਣ ਸਵਾਲ ਇਹ ਆ ਕਿ ਜੇ ਕੋਈ ਪਬਲਿਕ ਪਲੇਸ ਥੁੱਕਦਾ ਬੰਦਾ ਤੇ ਉਹਦਾ ਫਿਰ ਕੀ ਕੀਤਾ ਜਾਊਗਾ? ਉੱਥੋਂ ਉਹ ਬੰਦਾ ਪਹਿਲਾਂ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੱਸਣ ਜਾਊਗਾ ਜੀ ਇੱਥੇ ਬੰਦਾ ਥੁੱਕ ਰਿਹਾ ਆਹ, ਔਰ ਜਾਂ ਜਿਹੜਾ ਜੀ ਉਹ ਜੁਰਮਾਨਾ ਦੇਣ ਵਾਲੇ ਉਹ ਸਾਈਡ ਦੇ ਹੋ ਕੇ ਉਹਨੂੰ ਜਿਹੜੇ ਥੁੱਕਦੇ ਕੌਣ ਨੇ ਇਹ ਵੀ ਜਿਹੜਾ ਜੀ ਉਹ ਪੁਆਇੰਟ ਹੋਊਗਾ। ਉਹਨੂੰ ਕਹਿੰਦੇ ਰੁਪਈਆ 100 ਕੱਢ, ਨਹੀਂ ਤਾਂ 500 ਰੁਪਈਏ ਦਾ ਫਿਰ ਜਿਹੜਾ ਜੀ ਉਹ ਚਲਾਨ ਹੁੰਦਾ। ਜੇ ਉਹ ਜੁਰਮਾਨਾ ਨਹੀਂ ਦਿੰਦਾ ਤੇ ਜਿਹੜੀ ਧਾਰਾ ਲਾਈ ਗਈ 188 ਉਹ ਬੜੀ ਕਮਜ਼ੋਰ ਧਾਰਾ, ਉਹ ਅਗਲਾ ਕਹੂਗਾ ਲੱਗੀ ਆ ਤਾਂ ਲੱਗੀ ਰਵੇ। ਹੁਣ ਜਿਹੜੀਆਂ ਚੀਜ਼ਾਂ ਥੁੱਕ ਪੈਦਾ ਕਰਦੀਆਂ ਨੇ ਇਹ ਵੀ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਹ ਆਹ ਜਿਹੜੇ ਜੀ ਮੂੰਹ 'ਚ ਪਾਈ ਫਿਰਦੇ ਨੇ ਜਿਹੜੇ ਜਰਦਾ ਲਾਉਂਦੇ ਆ ਉਹ ਆ, ਜਾਂ ਪਾਨ ਵਗੈਰਾ ਜਿਹੜੇ ਕੰਟੀਨਿਊਸ ਖਾਂਦੇ ਆ। ਕੀ ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਨਹੀਂ ਜਿਹੜੀ ਦੀ ਉਹ ਲੱਗਣੀ ਚਾਹੀਦੀ, ਜਿਹੜੀਆਂ ਕਿ ਸਿਹਤ ਨੂੰ ਵੀ ਵਿਗਾੜ ਪੈਦਾ ਕਰਦੀਆਂ, ਦੂਜਿਆਂ ਦੀ ਸਿਹਤ ਦੇ ਉੱਤੇ ਸਵਾਲੀਆ ਚਿੰਨ੍ਹ? ਇਹ ਵਾਇਆ ਜਾ ਕੇ ਹਾਂ ਐਡਵਾਈਜ਼ਰੀ ਜਾਰੀ ਕਰਨੀ ਚੰਗੀ ਗੱਲ ਹੈ। ਮੰਤਰੀ ਵੀ ਵਾਹਵਾ ਜਿਹੜਾ ਫਿਰ ਪ੍ਰੈਸ ਦੇ ਰਹਿੰਦੇ ਆ। ਇਹ ਤੋਂ ਬਾਅਦ ਜਿਹੜਾ ਜੀ ਉਹ ਹੋਰ ਕੁਝ ਨਹੀਂ ਲੱਗਦਾ, ਕਿਉਂਕਿ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਨਾ ਜੀ ਉਹਨਾਂ ਦੇ ਉੱਤੇ ਕਿੰਤੂ ਹੈ ਤੇ ਇਹ ਰਹੂਗਾ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀਆਂ ਸਨਅਤਾਂ ਦਾ, ਉਸ ਦਾ ਧੂੰਆਂ ਕੱਢਣਗੇ ਮਜ਼ਦੂਰਾਂ ਦੀ ਵਾਪਸੀ ਹੈ ਜਿਹੜੀ ਵਾਪਸ ਜਾ ਰਹੇ। ਦੇਖੋ ਇਹ ਆ ਕਿ ਆਪਾਂ ਬੜੇ ਦਿਨਾਂ ਤੋਂ ਜਿਹੜੀ ਦੀ ਇਹ ਗੱਲ ਕਰ ਰਹੇ ਹਾਂ ਕਿ ਦੋ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਦੇ ਉੱਤੇ ਡਾਇਰੈਕਟ ਅਸਰ ਪੈਣਾ। ਹਾਂ, ਸਰਕਾਰ ਨਹੀਂ ਮੰਨਦੀ, ਮੁੱਖ ਮੰਤਰੀ ਨਹੀਂ ਮੰਨਦੇ, ਕਿਉਂਕਿ ਮੁੱਖ ਮੰਤਰੀ ਜੇ ਪੰਜਾਬ 'ਚ ਹੋਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਕੀ ਹਾਲਾਤ ਜਿਹੜੇ ਜੀ ਪੰਜਾਬ ਦੇ ਬਣ ਰਹੇ ਆ। ਜਿਹੜੇ ਅੰਕੜੇ ਸਰਕਾਰਾਂ ਦੱਸੀ ਜਾਂਦੀਆਂ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਅੰਕੜੇ ਜਿਹੜਾ ਜੀ ਉਹ ਲੈ ਕੇ ਕਿੱਥੋਂ ਆਉਂਦੇ ਨੇ। ਜਿਹੜੇ ਮੁੱਖ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਆ ਕਿ ਜੀ ਐਡੀ ਤਾਂ ਕੋਈ ਗੱਲ ਹੀ ਨਹੀਂ, ਟ੍ਰੇਨਾਂ ਜਿਹੜੀਆਂ ਬਹੁਤੀਆਂ ਕੈਂਸਲ ਕਰਨੀਆਂ ਪੈ ਗਈਆਂ ਕਿਉਂਕਿ ਮਜ਼ਦੂਰ ਹੁਣ ਕਹਿੰਦੇ ਜਾਣਾ ਨਹੀਂ ਚਾਹੁੰਦੇ। ਉਹ ਇਹ ਕਹੀ ਜਾਂਦੇ ਕਿ 68% ਤੋਂ ਉੱਪਰ ਜਿਹੜੇ ਮਜ਼ਦੂਰ ਨੇ ਉਹ ਜਾਣਾ ਨਹੀਂ ਚਾਹੁੰਦੇ। ਜਦੋਂ ਕਿ ਆਪਾਂ ਇਹ ਕੱਲ੍ਹ ਗੱਲ ਕਰਦੇ ਸੀਗੇ ਕਿ ਲੁਧਿਆਣਾ ਸਟੇਸ਼ਨ ਦੇ ਬਾਹਰ 40,000 ਪ੍ਰਵਾਸੀ ਮਜ਼ਦੂਰ ਇਕੱਠਾ ਹੋ ਗਿਆ। ਹੁਣ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਜਿਹੜਾ ਜੀ ਪੱਥਰਬਾਜ਼ੀ ਹੋਈ, ਜਿਹੜੇ ਉਹ ਜਾਣਾ ਚਾਹੁੰਦੇ ਸੀਗੇ। ਇਹ ਅੰਕੜੇ ਕੌਣ ਦਿੰਦਾ ਮੁੱਖ ਮੰਤਰੀ ਨੂੰ? ਇਹ ਬੜਾ ਵੱਡਾ ਜਿਹੜਾ ਜੀ ਉਹ ਸਵਾਲ ਹੈ ਕਿ ਕਿਵੇਂ ਇਹ ਅੰਕੜੇ ਜਿਹੜੇ ਉਹ ਸ਼ੁਰੂ ਕੀਤੇ ਜਾਂਦੇ। ਦੂਜੇ ਅੰਕੜੇ ਜੇ ਤੁਸੀਂ ਸਰਕਾਰ ਦੇ ਜਿਹੜੇ ਉਹ ਦੇਖ ਲਓ ਤੇ ਉਹ ਇੱਕ ਡਿਫਰੈਂਟ ਕਹਾਣੀ ਦੱਸਦੇ। ਉਹ ਕਹਿੰਦੇ 4,84,000 ਹੁਣ ਤੱਕ ਜਿਹੜੇ ਜੀ ਪਰਤ ਚੁੱਕੇ ਹੋਏ ਆ ਜਿਹੜੇ ਇਹ ਪ੍ਰਵਾਸੀ ਮਜ਼ਦੂਰ। 10.5 ਲੱਖ ਤੋਂ ਉੱਪਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਕਰਵਾਈ ਹੋਈ। ਹੁਣ ਉਹ ਰਜਿਸਟ੍ਰੇਸ਼ਨ ਕਿਵੇਂ ਕੈਂਸਲ ਕਰਵਾ ਰਹੇ ਆ? ਸਰਕਾਰੀ ਦੇ ਅੰਕੜਿਆਂ ਨੂੰ ਮੰਨੀ, ਸਰਕਾਰੀ ਅੰਕੜੇ ਕਹਿੰਦੇ ਜੀ ਉਹ ਫੋਨ ਕਰਕੇ ਉਹਨਾਂ ਨੇ ਜਦੋਂ ਪੁੱਛਿਆ ਉਹ ਕਹਿੰਦੇ ਨਹੀਂ ਹੁਣ ਨਹੀਂ ਜਾਣਾ, ਹੁਣ ਇੱਥੇ ਇੰਡਸਟਰੀ ਜਿਹੜੀ ਹੈ ਜੀ ਉਹ ਚੱਲ ਪਈ। ਜਦੋਂ ਕਿ ਇੱਕ ਜਿਹੜਾ ਸਨਅਤੀ ਸ਼ਹਿਰ ਹੈ ਉਹਦੇ ਸਟੇਸ਼ਨ ਦੇ ਬਾਹਰ 40,000 ਬੰਦਾ ਇਸ ਕਰਕੇ ਇਕੱਠਾ ਹੋ ਜਾਂਦਾ ਵੀ ਇਹ ਟ੍ਰੇਨਾਂ ਕੈਂਸਲ ਹੋਣ ਵਾਲੀਆਂ। ਜਿਹੜਾ ਲੁਧਿਆਣੇ ਦੇ ਵਿੱਚੋਂ ਜਿਹੜੇ 3 ਲੱਖ ਦੇ ਕਰੀਬ ਪ੍ਰਵਾਸੀ ਜਿਹੜੇ ਨੇ ਉਹ ਆਪਣੇ ਪਿੰਡਾਂ 'ਚ ਜਾ ਚੁੱਕੇ ਨੇ। ਜਿਹੜੇ ਰਜਿਸਟਰਡ ਸੀ, ਜਿਹੜੇ ਅਨਰਜਿਸਟਰਡ ਗਏ ਆ, ਜਿਨ੍ਹਾਂ ਦੀਆਂ ਕਹਾਣੀਆਂ ਆਪਾਂ ਨੂੰ ਦੱਸਦਿਆਂ ਨੂੰ 2 ਹਫ਼ਤੇ ਤੋਂ ਉੱਪਰ ਹੋ ਗਿਆ, ਉਹ ਕਿੰਨੇ ਆ? ਚਲੋ ਬਹੁਤੇ ਨਾ ਲਾ ਕੇ ਚਲੋ ਇੰਨੇ ਹੀ ਉਹ ਲਾ ਲਓ। ਜੇ ਇਸ ਸ਼ਹਿਰ ਦੇ ਵਿੱਚੋਂ 6 ਲੱਖ ਮਤਲਬ ਕਿ ਉੱਥੋਂ ਜਾ ਚੁੱਕਾ ਹੈ। 10 ਲੱਖ ਟੋਟਲ ਤਕਰੀਬਨ ਕਿਹਾ ਜਾਂਦਾ ਜੀ ਕਿ 10 ਲੱਖ ਜਿਹੜਾ ਸਨਅਤਾਂ ਦੇ ਵਿੱਚ ਕੰਮ ਕਰਨ ਵਾਲਾ ਕੰਮ ਆ ਉਹ ਲੁਧਿਆਣੇ ਦੇ ਵਿੱਚ ਹੈ। ਜੇ 6 ਆਪਾਂ ਇਹ ਲਾ ਲਈਏ ਤੇ 484 ਉਹ ਕਹਿੰਦੇ ਟੋਟਲ ਜਿਹੜੇ ਦੀ ਉਹ ਗਏ। ਬਾਕੀ ਕਿੰਨੇ ਜਿਹੜਾ ਦੀ ਉਹ ਰਹਿ ਗਏ? ਜੇ 40,000 ਇੱਕ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਇਕੱਠੇ ਹੋ ਗਏ ਤੇ ਬਾਕੀ ਕਿੰਨੇ ਹੋ ਸਕਦੇ? ਜੇ ਟ੍ਰੇਨ ਜਿਹੜੀਆਂ ਚਲਾ ਦਿੱਤੀਆਂ ਜਾਣ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਦੀ ਇਹ ਨਿਕਲ ਜਾਣਗੇ। ਸਨਅਤਾਂ ਨੂੰ ਲੇਬਰ ਸੰਕਟ ਦੇ ਨਾਲ ਜੂਝਣਾ ਪਊਗਾ, 2-4 ਜਿਹੜਾ ਦੀ ਉਹ ਹੋਣਾ ਪਊਗਾ। ਸਾਈਕਲ ਇੰਡਸਟਰੀ ਲੁਧਿਆਣੇ ਦੀ ਬੜੀ ਫੇਮਸ ਆ, ਵੱਡੀ ਆ, ਔਰ ਇਹ ਕਿਹਾ ਜਾ ਰਿਹਾ ਕਿ ਸਾਈਕਲ ਦੀ ਡਿਮਾਂਡ ਬੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਜੀ ਉਹ ਹੋਈ ਆ। ਹੁਣ ਉਹਨਾਂ ਨੂੰ ਸਮਾਨ ਨਹੀਂ ਪੂਰਾ ਜਿਹੜਾ ਦੀ ਉਹ ਹੋ ਰਿਹਾ। ਇੱਥੇ ਜਿਹੜਾ ਜੀ ਜਾਂ ਇਕੱਲੀ ਸਾਈਕਲ ਦੀ ਨਹੀਂ, ਹੋਰ ਬੜੀ ਇੰਡਸਟਰੀ ਛੋਟੀ ਜਿਹੜੀ ਇੱਥੇ ਲੁਧਿਆਣੇ ਦੇ ਵਿੱਚ, ਉਹਦੇ ਕਰਕੇ ਵੱਡੀ ਪਰੇਸ਼ਾਨੀ ਝੱਲਣੀ ਪੈਣੀ ਹੈ ਜੀ। ਇਹ ਸਰਕਾਰ ਕਹਿੰਦੀ ਹੈ ਕਿ ਇੰਡਸਟਰੀ ਹੁਣ ਜਿਹੜੀ ਉਹਨੂੰ ਗੇੜਾ ਦੇਣਾ ਸ਼ੁਰੂ ਹੋ ਜਾਣਾ ਜੀ, ਛੇਤੀ ਇੰਡਸਟਰੀ ਜਿਹੜੀ ਕੁਝ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣੀ ਆ। ਜੇ ਇਹ ਜਿਹੜੀ ਜੀ ਉਹ ਸ਼ੁਰੂ ਹੋ ਜਾਣੀ ਹੈ ਤੇ ਫਿਰ ਉਹਦੇ ਵਾਸਤੇ ਮਜ਼ਦੂਰ ਜਿਹੜੇ ਉਹ ਕਿੱਥੋਂ ਆਉਣੇ ਨੇ? ਇਹ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ। ਕੁਝ ਸਰਕਾਰਾਂ ਨੂੰ ਵਹਿਮ ਹੈ, ਲੋਕਾਂ ਨੂੰ ਵਹਿਮ ਨਹੀਂਗਾ। ਸਰਕਾਰਾਂ ਨੂੰ ਇਸ ਗੱਲ ਦਾ ਵਹਿਮ ਹੈ ਕਿ ਜੀ ਉੱਥੇ ਕਹਿੰਦੇ ਉਹ ਤਾਂ ਤਰਲੇ ਲੈ ਰਹੇ ਆ ਵੀ ਸਾਨੂੰ ਵਾਪਸ ਲੈ ਜਾਓ, ਹੁਣ ਤਾਂ ਸਾਨੂੰ ਗੱਡੀਆਂ ਕਹਿੰਦੇ ਉੱਧਰੋਂ ਚਲਾਉਣੀਆਂ ਪੈਣੀਆਂ। ਕਿਹੋ ਜਿਹੀਆਂ ਗੱਲਾਂ ਜਿਹੜੀਆਂ ਜੀ ਸਰਕਾਰ ਕਰ ਰਹੀ ਹੈ ਜਿਹੜੀ ਕਿ ਜਿਹੜੀ ਰਿਐਲਿਟੀ ਆ ਉਹਦੇ ਤੋਂ ਬਹੁਤ ਦੂਰ ਨੇ। 24 ਦਿਨਾਂ 'ਚ 194 ਟ੍ਰੇਨਾਂ ਚੱਲੀਆਂ, 122 ਟ੍ਰੇਨਾਂ ਦੇ ਵਿੱਚ ਪ੍ਰਤੀ ਟ੍ਰੇਨ ਦੇ ਵਿੱਚ 1200 ਮਜ਼ਦੂਰ ਤੇ ਉਸ ਤੋਂ ਬਾਅਦ 72 ਰੇਲ ਗੱਡੀਆਂ ਦੇ ਵਿੱਚ 1600 ਮਜ਼ਦੂਰ ਜਿਹੜਾ ਜੀ ਉਹ ਭੇਜੇ ਗਏ ਆ। ਜਿਹੜੇ
ਹਾਲਾਂਕਿ ਐਗਜ਼ੈਕਟ ਅੰਕੜੇ ਨਹੀਂ ਹੁੰਦੇ ਜੀ ਇਹਨਾਂ ਦੇ ਕਿ ਕਿੰਨੇ ਮਜ਼ਦੂਰ ਨੇ। ਹਾਂ, ਹੁਣ ਇੰਨਾ ਜ਼ਰੂਰ ਹੈ ਕਿ ਜਿਹਦੇ ਰਾਹੀਂ ਇਹਨਾਂ ਨੇ ਰਜਿਸਟਰਡ ਕੀਤੇ ਆ ਉਹ ਇੱਕ ਡਾਟਾ ਹੋ ਸਕਦਾ ਸਰਕਾਰ ਦੇ ਕੋਲੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਕੰਮ ਕਰੇ। ਅਦਰਵਾਈਜ਼ ਕੋਈ ਡਾਟਾ ਨਹੀਂ ਹੈਗਾ ਕਿ ਕਿੰਨਾ ਮਜ਼ਦੂਰ ਜਿਹੜਾ ਜੀ ਉਹ ਐਗਜ਼ੈਕਟਲੀ ਆਪਾਂ ਜਿਹੜੀਆਂ ਫਿਗਰਸ ਨੇ ਅਪਰੋਕਸੀਮੇਟਲੀ ਦੱਸ ਸਕਦੇ ਹਾਂ ਕਿ ਇੰਨੇ ਕੁ ਲੱਖ ਜਿਹੜਾ ਉਹ ਹੋ ਸਕਦਾ। ਕੋਈ ਰਜਿਸਟ੍ਰੇਸ਼ਨ ਕਰਕੇ ਥੋੜ੍ਹੀ ਇੱਥੇ ਮਜ਼ਦੂਰ ਜਿਹੜਾ ਜੀ ਉਹ ਆਉਂਦੇ ਆ। ਤੇ ਇਹ ਉੱਪਰ ਥੱਲੇ ਵੀ ਜਿਹੜਾ ਜੀ ਉਹ ਹੋ ਸਕਦਾ ਕਿ ਕਿੰਨੇ ਸਰਕਾਰ ਕਹਿੰਦੀ ਕਿੰਨੇ ਹੈ। ਇਹ ਮੁਸ਼ਕਲ ਜਿਹੜੀ ਆ ਇੰਡਸਟਰੀ ਨੂੰ ਬਾਅਦ ਚ ਆਉਣੀ ਆ, ਕਿਸਾਨਾਂ ਦੇ ਸਿਰ ਦੇ ਉੱਤੇ ਪਹਿਲਾਂ ਜਿਹੜੀ ਦੀ ਉਹ ਖੜੀ ਆ। ਪਿੰਡਾਂ ਥਾਵਾਂ ਦੇ ਉੱਤੇ ਜਿਹੜੀਆਂ ਕੁਝ ਪੰਚਾਇਤਾਂ ਨੇ ਉਹ ਬੰਨ ਰਹੀਆਂ ਨੇ ਝੋਨੇ ਦਾ ਇੰਨਾ ਕੁ ਰੇਟ ਲੈਣਾ, ਉਹਦੇ ਨਾਲ ਜਿਹੜੇ ਇੱਥੋਂ ਦੇ ਪੰਜਾਬੀ ਮਜ਼ਦੂਰ ਨੇ ਉਹਨਾਂ ਦੇ ਵਿਚਾਲੇ ਤੇ ਜਿਹੜੇ ਪੰਚਾਇਤਾਂ ਨੇ ਉਹਨਾਂ ਦੇ ਵਿਚਾਲੇ ਜਿਹੜਾ ਦੀ ਉਹ ਸ਼ਬਦੀ ਜੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੋਈ ਆ। ਕਿਸਾਨ ਜਾਂ ਸਰਕਾਰ ਨਹੀਂ ਇਸ ਮਾਮਲੇ ਤੇ ਕੁਝ ਕਰ ਰਹੀ। ਸਰਕਾਰ ਦੀਆਂ ਏਜੰਸੀਆਂ ਜਿਹੜੀਆਂ ਨੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਵਰਗੀਆਂ ਉਹ ਤਾਂ ਵੜ ਜਾਣੀਆਂ ਚਾਹੀਦੀਆਂ ਸੀ ਇਸ ਵੇਲੇ ਕਿਸਾਨਾਂ ਦੇ ਵਿੱਚ ਕਿ ਕੱਦ ਕਰਕੇ ਝੋਨਾ ਨਾ ਲਾਓ, ਵੱਟਾਂ ਦੇ ਉੱਤੇ ਝੋਨਾ ਲਾਓ, ਬੈਡਾਂ ਦੇ ਉੱਤੇ ਝੋਨਾ ਜਿਹੜਾ ਜੀ ਉਹ ਲਾਓ ਜਿਹੜਾ ਕਿ ਪਾਣੀ ਬਚਾ ਸਕਦਾ। ਸਰਕਾਰ ਡੱਕਾ ਨਹੀਂ ਤੋੜ। ਇੱਥੇ ਕੁਝ ਲੋਕ ਜਿਹੜੇ ਜੀ ਉਹ ਜ਼ਰੂਰ ਹੈਗੇ ਆ 5 ਜਾਂ 6 ਪੰਜਾਬ ਦੇ ਵਿੱਚ ਜਿਨ੍ਹਾਂ ਵਿਚਾਰਿਆਂ ਨੇ ਦਿਨ ਰਾਤ ਕੀਤਾ ਪਿਆ ਜੀ, ਨਾ ਸਰਕਾਰ ਤੋਂ ਉਹਨਾਂ ਨੇ ਕੁਝ ਲੈਣਾ ਨਾ ਕੁਝ ਦੇਣਾ। ਉਹ ਪੰਜਾਬ ਨੂੰ ਬਚਾਉਣ ਵਾਲੇ ਨੇ। ਡਾਕਟਰ ਦਲੇਰ ਸਿੰਘ ਹੋਰੀ ਉਹਨਾਂ ਦੇ ਵਿੱਚੋਂ ਇੱਕ ਨੇ, ਇੱਕ ਮਰਖਾਈ ਨੇ, ਉਹ ਜਿਹੜਾ ਕੰਮ ਕਰ ਰਹੇ ਨੇ। ਡਾਕਟਰ ਸਿੱਧੂ ਨੇ ਉਹ ਕੰਮ ਇਹਦੇ ਉੱਤੇ ਜਿਹੜਾ ਵੀ ਉਹ ਕਰ ਰਹੇ ਨੇ ਔਰ ਪ੍ਰੇਰ ਰਹੇ ਨੇ ਕਿਸਾਨਾਂ ਨੂੰ। ਕਿਸਾਨ ਵੱਡੀ ਗਿਣਤੀ ਦੇ ਵਿੱਚ ਪ੍ਰੇਰੇ ਵੀ ਜਾ ਰਹੇ ਆ। ਜੇ ਇਹੀ ਕੋਸ਼ਿਸ਼ਾਂ ਕਿਤੇ ਸਰਕਾਰ ਦੇ ਵੱਲੋਂ ਹੋਣ ਤਾਂ ਇਹਦੇ ਕਈ ਫਾਇਦੇ ਜਿਹੜੇ ਵੀ ਉਹ ਨਿਕਲ ਸਕਦੇ ਆ। ਪਰ ਮੁਸੀਬਤ ਜਿਹੜੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੇ ਕਰਕੇ ਉਹ ਖੜੀ ਹੈ, ਵੱਡੀ ਖੜੀ ਜੀ। ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਤੇ ਅੱਗੇ ਗੱਲ ਕਰਦੇ ਆ ਜੀ ਟੈਸਟਾਂ ਦੇ ਮਾਮਲੇ ਦੇ ਵਿੱਚ ਜਿਹੜੇ ਪ੍ਰਾਈਵੇਟ ਡਾਕਟਰ ਆ ਅਜੋ ਵੀ ਉਹ ਰਾਹ ਤੇ ਨਹੀਂ ਆ ਰਹੇ। ਦੇਖੋ, ਰਾਹ ਤੇ ਜਿਹੜਾ ਜੀ ਉਹ ਕਿਉਂ ਆਉਣਗੇ ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਕਿਹਨਾਂ ਦੇ ਨੇ। ਸੁਪਰੀਮ ਕੋਰਟ ਨੇ ਇੱਕ ਫੈਸਲਾ 3-4 ਦਿਨ ਪਹਿਲਾਂ ਦਿੱਤਾ ਸੀਗਾ ਕਿ ਜਿਹੜੀਆਂ ਜ਼ਮੀਨਾਂ ਸਸਤੇ ਭਾਅ ਦੇ ਉੱਤੇ ਪ੍ਰਾਈਵੇਟ ਹਸਪੀਟਲਾਂ ਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਹੁਣ ਮੁਸੀਬਤ ਦੇ ਮੌਕੇ ਦੇ ਉੱਤੇ ਉਹ ਮਦਦ ਦੇ ਵਾਸਤੇ ਮੂਹਰੇ ਆਉਣ। ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਮੁਫਤ ਕੌਡੀਆਂ ਦੇ ਭਾਅ ਦਿੱਤੀਆਂ ਹੋਈਆਂ। ਇੱਕ ਕਿਤੇ ਜਲੰਧਰ ਗੇੜਾ ਲੱਗੇ ਤੇ ਜਲੰਧਰ ਦੇ ਵਿੱਚ ਜਿਹੜਾ ਦੀ ਪਿੰਮਜ਼ ਹੈਗਾ ਔਰ ਇਸ ਗੜਾ ਰੋਡ ਦੇ ਉੱਤੇ ਔਰ ਪਿੰਮਜ਼ ਜਿਹੜਾ ਉਹ ਅਰਬਾਂ ਰੁਪਈਏ ਦੀ ਜ਼ਮੀਨ ਸਰਕਾਰੀ ਤੇ ਉਹਦੇ ਉੱਤੇ ਕਰੋੜਾਂ ਰੁਪਈਏ ਲਾ ਕੇ ਸ਼ਾਨਦਾਰ ਆਲੀਸ਼ਾਨ ਵਿਦਮੈਂਟ ਜਿਹੜੀ ਦੀ ਉਹ ਬਿਲਡਿੰਗ ਤਿਆਰ ਹੋ ਗਈ। ਪਿੰਮਜ਼ ਇੱਕ ਸਰਕਾਰੀ ਬਿਹਤਰੀਨ ਅਦਾਰਾ ਹੋ ਸਕਦਾ ਸੀ। ਪਿਛਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਨਾਂ ਨੇ ਇਹ ਠੇਕੇ ਤੇ ਦੇਤਾ ਰਖੜਿਆਂ ਨੂੰ, ਰਖੜਾ ਪਰਿਵਾਰ ਨੂੰ ਦੇਤਾ। ਚੱਲਣਾ ਚਲਾਉਣਾ ਉਹਨਾਂ ਕੋਲ ਨਾ ਕੋਈ ਮੈਡੀਕਲ ਲਾਈਨ ਦਾ ਜਿਹੜਾ ਜੀ ਤਜਰਬਾ ਨਾ ਕੋਈ ਲੈਣ ਨਾ ਦੇਣ, ਉਹ ਕੀ ਚੱਲਣਾ ਸੀਗਾ ਉਹ ਉਹਨਾਂ ਨੂੰ ਦੇਤਾ। ਨਵੀਂ ਸਰਕਾਰ ਬਦਲ ਗਈ, ਨਵੀਂ ਸਰਕਾਰ ਆਈ, ਇਹਨਾਂ ਨੇ ਚੁੱਕ ਕੇ ਇੱਕ ਵੱਡੇ ਅਦਾਰੇ ਨੂੰ ਜਿਹਦੇ ਪਹਿਲਾਂ ਹੀ ਦਿਓ ਕੱਦ ਹੌਸਪੀਟਲ ਨੇ ਉਹਨਾਂ ਨੂੰ ਉਹ ਸੌਂਪ ਦਿੱਤਾ। ਅੱਜ ਉਹਨਾਂ ਦੇ ਕੋਲੇ ਹੈ। ਹੁਣ ਦੇਖਿਆ ਜਾਵੇ ਤੇ ਪਿੰਮਜ਼ ਵਰਗੇ ਅਦਾਰਿਆਂ ਨੇ ਕਰੋਨਾ ਵਾਇਰਸ ਦੇ ਵਿੱਚ ਕੀ ਰੋਲ ਨਿਭਾਇਆ। ਜਦੋਂ ਲੋਕਾਂ ਨੂੰ ਲੋੜ ਪਈ ਤਾਂ ਇਹ ਡਾਕਟਰ ਜਿਹੜੇ ਸੀ ਉਹ ਦਰਵਾਜ਼ੇ ਬੰਦ ਕਰਕੇ OPD ਵੀ ਬੰਦ ਕਰਕੇ ਜਿਹੜਾ ਜੀ ਉਹ ਭੱਜ ਗਏ। ਹੁਣ ਜਦੋਂ ਜੇ ਆਪਾਂ ਦੂਸਰੇ ਪਾਸੇ ਸਰਕਾਰੀ ਜਿਹੜਾ ਜੀ ਦੇਖੀਏ ਤਾਂ ਡਾਕਟਰ, ਨਰਸਿਸ, ਪੈਰਾਮੈਡੀਕਲ ਸਟਾਫ ਜਿਹੜੇ ਨੇ ਜੀ ਉਹ ਕਮਾਲ ਦੀ ਲੜਾਈ ਲੜ ਰਹੇ ਆ। ਤਾਰੀਫ ਵੀ ਉਹਨਾਂ ਦੀ ਜਿਹੜੀ ਉਹ ਹੋ ਰਹੀ ਹੈ। ਦੂਜੇ ਪਾਸੇ ਪ੍ਰਾਈਵੇਟ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਹੁਣ ਖੁੱਲ੍ਹ ਤਾਂ ਗਏ ਮਰੀਜ਼। ਅੱਛਾ, ਉਹ ਹੁਣ ਕੀ ਕਰ ਰਹੇ ਆ ਨਵੀਆਂ ਜਿਹੜੀਆਂ ਚੀਜ਼ਾਂ ਕਿ ਜਿਹੜੇ ਉਹਨਾਂ ਦੇ ਕੋਲੇ ਆਉਂਦੇ ਆ ਇਹਦੇ ਵਿੱਚ ਹਾਰਟ ਦੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਕਿਡਨੀਜ਼ ਦੀ ਪ੍ਰੋਬਲਮ ਹੈ, ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਹੈ, ਅੰਤੜੀਆਂ ਦੀ ਉਹ ਪ੍ਰੋਬਲਮ ਹੈ। ਜਿਹੜੇ ਡਾਕਟਰ ਨੇ ਉਹਨਾਂ ਦਾ ਮੁਆਇਨਾ ਨਹੀਂ ਕਰ ਰਹੇ। ਪ੍ਰੋਬਲਮਸ ਉਹਨਾਂ ਨੇ ਕੋਵਿਡ ਤੋਂ ਵੱਖਰੀਆਂ ਨੇ। ਉਹਨਾਂ ਨੂੰ COVID-19 ਉਹ ਕੀ ਕਰਦੇ ਆ, ਕਹਿੰਦੇ ਪਹਿਲਾਂ ਟੈਸਟ ਕਰਾਓ ਆਪਣਾ ਕਰੋਨਾ ਵਾਇਰਸ ਦਾ। ਜੇ ਤਾਂ ਕਰੋਨਾ ਵਾਇਰਸ ਨੈਗੇਟਿਵ ਆ ਫਿਰ ਤਾਂ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਕਰਦੇ ਆ, ਨਹੀਂ ਤਾਂ ਉਹ ਉਹਨਾਂ ਦਾ ਇਲਾਜ ਨਹੀਂ ਕਰ ਰਹੇ। ਤੁਸੀਂ ਦੇਖੋ ਜੇ ਕਰੋਨਾ ਵਾਇਰਸ ਦਾ ਇਲਾਜ ਉਹਨਾਂ ਨੇ ਟੈਸਟ ਉਹਦਾ ਲੈ ਲਿਆ, 2 ਦਿਨ ਰਿਪੋਰਟ ਨਹੀਂ ਆਈ, 3 ਦਿਨ ਰਿਪੋਰਟ ਨਹੀਂ ਆਈ, ਚਾਹੇ ਅਗਲੇ ਦਿਨ ਵੀ ਆ ਗਈ, 1 ਦਿਨ ਉਹਦੇ ਵਿੱਚ ਪੈ ਗਿਆ, ਉਦੋਂ ਤੱਕ ਉਹਦਾ ਇਲਾਜ ਨਹੀਂ ਜਿਹੜਾ ਜੀ ਸ਼ੁਰੂ ਕਰਦੇ। 30 ਸਾਲਾਂ ਦੇ ਵਿੱਚ ਜੋ ਕੁਛ ਇੱਥੇ ਪੰਜਾਬ ਦੇ ਵਿੱਚ ਜਲੂਸ ਨਿਕਲ ਗਿਆ ਸਿਹਤ ਸੇਵਾਵਾਂ ਦਾ, ਇਹਦਾ ਵਪਾਰੀਕਰਨ ਜਿਹੜਾ ਹੋ ਗਿਆ ਪ੍ਰਾਈਵੇਟ ਤੌਰ ਦੇ ਉੱਤੇ, ਜਿਹੜੀਆਂ ਜੀ ਇਹ ਪ੍ਰਾਈਵੇਟ ਹਸਪੀਟਲ ਜਿਹੜੇ ਸੀਗੇ ਜੀ ਉਹ ਆ ਗਏ। ਹੁਣ
ਜਿਹੜੀਆਂ ਇੱਥੇ ਡਾਕਟਰਾਂ ਦੀ ਪ੍ਰਾਈਵੇਟ ਡਾਕਟਰ ਜਿਹੜੇ ਸੀਗੇ ਜੀ, ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਸੀ ਉਹ ਕਿਤੇ ਖੰਭ ਲਾ ਕੇ ਜਿਹੜਾ ਜੀ ਉਹ ਉੱਡ ਗਈ। ਹੁਣ ਇਹਦੇ ਵਿੱਚ ਕੁਝ ਸਵਾਲ ਜਿਹੜੇ ਜੀ ਵੱਡੇ ਇਹ ਆ ਰਹੇ ਆ ਕਿ ਕਰੋਨਾ ਵਾਇਰਸ ਤੋਂ ਪਹਿਲਾਂ ਇਹੀ ਪ੍ਰਾਈਵੇਟ ਹਸਪੀਟਲਾਂ ਵਾਲੇ ਜਦੋਂ ਕਿਸੇ ਮਰੀਜ਼ ਨੂੰ ਚੈੱਕ ਕਰਦੇ ਸੀਗੇ ਤੇ ਉਹਦੇ ਲਿਖਦੇ ਤੁਰੰਤ ਜਿਹੜਾ ਜੀ ਜਾਂ ਤਾਂ ਸਟੈਂਟ ਪਵਾਓ, ਬਾਈਪਾਸ ਸਰਜਰੀ ਕਰਵਾ ਲਓ, ਗੋਡੇ ਬਦਵਾ ਲਓ, 24 ਘੰਟਿਆਂ 'ਚ ਬਦਲਣੇ ਪੈਣੇ ਆ, 24 ਘੰਟਿਆਂ 'ਚ ਬਾਈਪਾਸ ਸਰਜਰੀ ਕਰਾਉਣੀ ਪੈਣੀ ਆ, ਹੁਣੇ ਸਟੈਂਟ ਜਿਹੜੇ ਜੀ ਉਹ ਪਵਾ ਲਓ, ਨਹੀਂ ਤਾਂ ਅਦਰਵਾਈਜ਼ ਉਹ ਕਹਿੰਦੇ ਜੀ ਅਸੀਂ ਨਹੀਂ ਕਹਿ ਸਕਦੇ ਤੁਸੀਂ ਜਿਉਂਦੇ ਰਹੋਗੇ। ਹੁਣ ਸਵਾਲ ਇਹ ਆ, ਜਿਹੜੇ ਕਹਿੰਦੇ ਸੀ ਤੁਰੰਤ ਗੋਡੇ ਪਵਾਓ, ਤੁਰੰਤ ਬਾਈਪਾਸ ਸਰਜਰੀ ਕਰਾਓ, ਤੁਰੰਤ ਸਟੈਂਟ ਪਵਾ ਲਓ, ਉਹ ਹੁਣ 2 ਦਿਨ 3 ਦਿਨ ਜਿਹੜੀ ਆ ਉਹ ਕਰੋਨਾ ਵਾਇਰਸ ਜਿਹੜੀ ਉਹ ਉਡੀਕਦੇ ਆ। ਹੁਣ ਉਹ ਐਮਰਜੈਂਸੀ ਨਹੀਂ ਰਹੀ, ਜਾਂ ਜਿੰਨੀ ਦਿਨ ਇਹ ਜਿਹੜਾ ਜੀ ਚੱਲਦਾ ਰਿਹਾ ਕਰਫਿਊ, ਉਹਦੇ ਦੌਰਾਨ ਕਿੰਨੇ ਲੋਕਾਂ ਦੇ ਸਟੈਂਟ ਪਏ, ਕਿੰਨੇ ਲੋਕਾਂ ਦੀ ਬਾਈਪਾਸ ਸਰਜਰੀ ਹੋਈ, ਕਿੰਨੇ ਲੋਕਾਂ ਦੇ ਗੋਡੇ ਜਿਹੜੇ ਬਦਲੇ ਗਏ। ਗੋਡੇ ਬਦਲਵਾਉਣ ਵਾਲੇ, ਬਾਈਪਾਸ ਸਰਜਰੀ ਵਾਲੇ, ਸਟੈਂਟ ਪਾਉਣ ਵਾਲੇ ਤੁਰੇ ਫਿਰਦੇ ਆ ਜੀ, ਉਹ ਤਾਂ ਤੁਰੇ ਫਿਰ ਰਹੇ। ਮਤਲਬ ਕਿ ਐਡਾ ਵੱਡਾ ਬਿਜ਼ਨਸ ਇਹਨਾਂ ਨੇ ਜਿਹੜਾ ਜੀ ਉਹ ਖੜਾ ਕਰ ਲਿਆ ਕਿ ਅੱਜ ਜਿਹੜਾ ਜੀ ਉਹ ਆਪਣੇ ਆਪ 'ਚ ਸ਼ਰਮਸਾਰ ਜਿਹੜੇ ਜੀ ਉਹ ਮਹਿਸੂਸ ਨਹੀਂ ਜਿਹੜਾ ਜੀ ਉਹ ਹੋ ਰਹੇ। ਤੋ ਜਿਹੜਾ ਨਾ ਇੱਕ ਕਿਸੇ ਨੇ ਲਿਖਿਆ ਸੀਗਾ ਕਮਾਲ ਦਾ ਜਿਹੜਾ ਜੀ ਉੱਠ ਕੇ ਕਿਸੇ ਡਾਕਟਰ ਨੇ ਕਿਹਾ ਸੀਗਾ ਕਿ ਮਨੁੱਖ ਲਈ ਜਿਹੜੀ ਸਭ ਤੋਂ ਵੱਡੀ ਦਵਾਈ ਹੈ ਨਾ ਜੀ ਉਹ ਮੁਹੱਬਤ ਹੈ। ਤੇ ਜੇ ਅੱਗੋਂ ਦੂਜੇ ਨੇ ਪੁੱਛਿਆ ਵੀ ਜੇ ਕੰਮ ਨਾ ਕਰੇ, ਤੇ ਹੁਣ ਡਾਕਟਰ ਸੀਗਾ ਜੀ, ਪ੍ਰਾਈਵੇਟ ਹੋਊਗਾ ਜੀ, ਕਹਿੰਦਾ ਫਿਰ ਖੁਰਾਕ ਵਧਾ ਦਿਓ। ਤੇ ਹੁਣ ਉਹਨੂੰ ਇਹਨਾਂ ਪਤਾ ਵੀ ਮੁਹੱਬਤ ਜਿਹੜੀ ਆ ਉਹ ਕਿਸੇ ਮੈਡੀਸਨ ਦਾ ਨਾਮ ਨਹੀਂ ਗਾ, ਉਹ ਇੱਕ ਜ਼ਿੰਮੇਵਾਰੀ ਦਾ ਜਿਹੜਾ ਜੀ ਉਹ ਨਾਮ ਹੈ। ਉਸ ਜ਼ਿੰਮੇਵਾਰੀ ਤੋਂ ਇਹ ਭੱਜ ਰਹੇ। ਜੀ 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 ਬਿਲਕੁਲ। ਦੇਖੋ ਜਿਹੜੀ ਤੁਸੀਂ ਗੱਲ ਕੀਤੀ, ਲੋਕ ਬੜੇ ਸੋਹਣੇ ਆ, ਕੋਈ ਬਿਮਾਰੀ ਨਹੀਂ, ਕੋਈ ਲਾਈਨਾਂ ਨਹੀਂ ਲੱਗਦੀਆਂ। ਅਤੇ ਅੱਗੇ ਗੱਲ ਕਰਦੇ ਹਾਂ, ਮੁੰਬਈ ਦੇ ਵਿੱਚ ਬਹੁਤ ਸਾਰੀ ਸਨਅਤ ਆ ਜਿਹੜੀ, ਬਹੁਤ ਸਾਰਾ ਕੁਛ ਆ ਉਹ ਤਬਾਹੀ ਵਾਲਿਆਂ ਵਿੱਚ ਟੀਵੀ ਇੰਡਸਟਰੀ। ਬਿਲਕੁਲ ਜੀ। ਐਕਚੁਅਲੀ ਇਹ ਜਿਹੜੇ ਟੀਵੀ ਅਭਿਨੇਤੀ ਸਾਡੀ 25 ਸਾਲਾਂ ਦੀ ਉਹ ਸੁਸਾਈਡ ਉਹ ਕਰ ਗਈ। ਉਹ ਇਹ ਕਹਿੰਦੀ ਕਿ ਜਿਹੜੇ ਟੁੱਟੇ ਹੋਏ ਸੁਪਨੇ ਨੇ ਕਿ ਉਹਨਾਂ ਨੇ ਮੇਰਾ ਕੌਨਫੀਡੈਂਸ ਜਿਹੜਾ ਜੀ ਤੋੜ ਦਿੱਤਾ। ਔਰ ਲਾਕਡਾਊਨ ਦੇ ਵਿੱਚ ਜਿਹੜੇ ਜੀ ਉਹ ਕਲਾਕਾਰ ਕੁਛ ਤਾਂ ਹੈਗੇ ਨੇ ਜਿਹੜੇ ਕਰੋੜਾਂ ਰੁਪਏ ਇੱਕ ਫਿਲਮ ਦੇ ਲੈਂਦੇ ਆ, ਉਹ ਤਾਂ ਇਸ ਤਰ੍ਹਾਂ ਦੇ ਨੇ ਜਿਹਦੇ ਵਿੱਚ ਅਕਸ਼ੇ ਕੁਮਾਰ ਹੈ, ਉਹਨੇ ਆਪਣੀ ਭੈਣ ਨੂੰ ਜਿਹੜਾ ਜੀ ਉਹ ਵਾਪਸ ਲਿਆਉਣਾ ਸੀਗਾ, ਉਹਨੇ ਪੂਰੀ ਦੀ ਪੂਰੀ ਫਲਾਈਟ ਉਹਦੇ ਲਈ ਬੁੱਕ ਕਰਤੀ। ਇੱਕ ਤਾਂ ਇੰਨੇ ਪੈਸੇ ਵਾਲੇ ਨੇ, ਇੱਕ ਉਹ ਨੇ ਜੀ ਜਿਹੜੇ ਜੂਨੀਅਰ ਆਰਟਿਸਟ ਵੀ ਕਹੇ ਜਾਂਦੇ ਜਾਂ ਟੀਵੀ ਇੰਡਸਟਰੀ ਦੇ ਨਾਲ ਜੁੜੇ ਨੇ, ਛੋਟੇ ਛੋਟੇ, ਇਹ ਦਿਹਾੜੀ ਤੇ ਕੰਮ ਕਰਦੇ ਨੇ ਜੀ। ਆਲਮੋਸਟ ਕਿੰਨੇ ਦਿਨ ਦੀ ਸ਼ੂਟਿੰਗ ਆ, ਉਸ ਹਿਸਾਬ ਦੇ ਨਾਲ ਇਹਨਾਂ ਨੂੰ ਪੈਸੇ ਜਿਹੜੇ ਜੀ ਉਹ ਮਿਲਦੇ ਆ। ਉਹ ਐਕਚੁਅਲੀ ਬਹੁਤ ਵੱਡੀ ਮੁਸੀਬਤ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚੋਂ ਜਿਹੜਾ ਜੀ ਲੰਘ ਰਹੇ ਆ। ਬਾਕੀ ਤਾਂ ਜਿਹੜੇ ਜੀ ਉਹ ਬਹਿ ਗਏ ਜਿਹੜੇ ਪੈਸਿਆਂ ਦੇ ਉੱਤੇ ਖੰਭ ਖਿਲਾਰ ਕੇ। ਹਾਂ, ਸੋਨੂ ਸੂਦ ਵਰਗੇ ਕੁਛ ਲੋਕ ਜਿਨ੍ਹਾਂ ਨੂੰ ਮਾਂ ਪਿਓ ਨੇ ਐਸੀ ਕਮਾਲ ਦੀ ਸਿੱਖਿਆ ਜਿਹੜੀ ਜੀ ਉਹ ਦਿੱਤੀ ਹੋਈ ਆ ਕਿ ਉਹ ਬੰਦਾ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਪਤਾ ਹੀ ਨਹੀਂ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਹੁਣ ਤੱਕ ਮਦਦ ਕਰ ਚੁੱਕਾ, ਕਿੰਨੀਆਂ ਕੁ ਬੱਸਾਂ ਉਹਨੇ ਜਿਹੜੀਆਂ ਜੀ ਇਕੱਠੇ ਕਰ ਕਰਕੇ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ। ਇਹੋ ਜਿਹੇ ਤਾਂ ਰੀਅਲ ਲਾਈਫ ਦੇ ਹੀਰੋ ਜਿਹੜੇ ਉਹ ਥੋੜ੍ਹੇ ਨੇ। ਉਹਨਾਂ ਨੂੰ ਸਿੱਖਿਆ ਮਾਂ ਪਿਓ ਦੀ ਕਿ ਜਿਹੜੇ ਪੈਸੇ ਨੇ ਉਹ ਸ਼ਾਇਦ ਨਾਲ ਨਹੀਂ ਜਾਣੇ, ਉਹਨਾਂ ਦੀ ਸਮਝ ਜਿਹੜੀ ਜੀ ਉਹ ਆ ਚੁੱਕੀ ਹੈ। ਵੱਡੇ ਨੇ ਉਹ ਬੈਠੇ ਨੇ, ਛੋਟੇ ਨੇ ਉਹ ਬੜੇ ਮੁਸ਼ਕਲ ਦਿਨਾਂ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਹੇ ਆ। ਐਕਟਿੰਗ ਦੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਨਾਮ ਕਮਾਉਣ ਵਾਲੇ ਜਿਹੜੇ ਨੇ ਉਹ ਮੁੰਬਈ ਦੇ ਵਿੱਚ ਰਹਿੰਦੇ ਨੇ। ਛੋਟੇ ਛੋਟੇ ਘਰ ਨੇ, ਜਿਹੜੇ ਛੋਟੇ ਆਰਟਿਸਟ ਨੇ ਉਹਨਾਂ ਦੇ ਕਿਰਾਏ ਦੇ ਘਰਾਂ ਦੇ ਵਿੱਚ ਰਹਿੰਦੇ ਨੇ। ਕਿਰਾਇਆ ਦੇਣ ਦੇ ਵਾਸਤੇ ਪੈਸੇ ਹੁਣ ਜਿਹੜੇ ਜੀ ਉਹ ਨਹੀਂ ਹੈਗੇ। ਕੁਛ ਆਪੋ ਆਪਣੇ ਸੂਬਿਆਂ ਦੇ ਵਿੱਚ ਵੀ ਪਹੁੰਚਣੇ ਸ਼ੁਰੂ ਹੋ ਗਏ ਵੀ ਉਨੀ ਦੇਰ ਤੱਕ ਆਪੋ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਜਾਓ। ਜਿਹੜੇ ਕਈ ਟੀਵੀ ਸੀਰੀਅਲ ਦੇ ਵਿੱਚ ਕੰਮ ਜਿਹੜੇ ਕਰਨ ਵਾਲੀ ਕੀਰਤੀ ਚੌਧਰੀ ਹੈ ਜੀ, ਉਹ ਇਹ ਗੱਲ ਕਹਿੰਦੀ ਹੈ ਕਿ ਇੰਦੌਰ ਤੋਂ ਮੁੰਬਈ ਆਈ ਸੀ, ਸਕਸੈਸਫੁਲ ਐਕਟਰ ਬਣਨ ਦੀ ਖਾਸ਼ ਸੀ, ਪਰ ਉਹ ਕਹਿੰਦੇ ਕਿ ਉਹਦੀ ਜਿਹੜੀ ਉਡਾਨ ਸੀ ਉਹ ਰੁਕ ਗਈ। ਉਹ ਹੁਣ ਇੰਦੌਰ ਆਪਣੇ ਘਰੇ ਵਾਪਸ ਜਿਹੜੀ ਜੀ ਉਹ ਚਲੇ ਗਈ ਆ। ਇਸੇ ਤਰ੍ਹਾਂ ਸ਼ਿਵਾਨੀ ਚੱਕਰਵਰਤੀ ਹੈ ਜੀ, ਉਹ ਇਹ ਕਹਿੰਦੀ ਆ ਕਿ 9 ਸਾਲ ਉਹਨੇ ਮੁੰਬਈ ਦੇ ਵਿੱਚ ਕੰਮ ਕੀਤਾ, ਪਰ ਉਹ ਕਹਿੰਦੀ ਕਿ ਲਾਕਡਾਊਨ ਐਸਾ ਜਿਹੜਾ ਜੀ ਸ਼ੁਰੂ ਹੋਇਆ, ਉਮੀਦਾਂ ਸਾਰੀਆਂ ਜਿਹੜੀਆਂ ਟੁੱਟ ਗਈਆਂ, ਭਵਿੱਖ ਜਿਹੜਾ ਉਹ ਹਨੇਰਾ ਦਿਸ ਰਿਹਾ। ਇਸ ਕਰਕੇ ਉਹ ਆਪਣੇ ਜਿਹੜਾ ਜੀ ਉਹ ਘਰ ਵਾਪਸ ਪਰਤ ਗਈ। ਮਾਨਸ ਸ਼ਾਹ ਹੈ ਜੀ, ਉਹ ਆਰਥਿਕ ਤੰਗੀ ਕਰਕੇ ਉਹਨੇ ਆਪਣੀ ਕਾਰ ਤੱਕ ਵੇਚਤੀ। ਉਹ ਕਹਿੰਦਾ ਪਹਿਲੀ ਵਾਰੀ ਇਹ ਹੋ ਰਿਹਾ ਕਿ ਮੈਨੂੰ ਅਜਿਹੀ ਆਰਥਿਕ ਤੰਗੀ ਮਹਿਸੂਸ ਹੋ ਰਹੀ ਹੈ। ਵੈਸੇ ਫਿਲਮੀ ਜਾਂ ਟੀਵੀ ਵਾਲਿਆਂ ਦੀ ਗੱਲ ਨਹੀਂ, ਲੋਕਾਂ ਦੇ ਮੋਬਾਈਲ ਫੋਨ ਵੱਡੀ ਗਿਣਤੀ ਦੇ ਵਿੱਚ ਵਿਕਾਊ ਨੇ, ਲੋਕਾਂ ਦੀਆਂ ਕਾਰਾਂ ਜਿਹੜੀਆਂ ਜੀ ਉਹ ਵਿਕਾਊ ਨੇ। ਇਹ ਮਾਨਸ ਸ਼ਾਹ ਜਿਹੜਾ ਜੀ ਉਹ ਕਹਿੰਦਾ ਕਿ ਕਿਰਾਇਆ ਨਾ ਦੇਣ ਦੀ ਵਜ੍ਹਾ ਕਰਕੇ ਮੈਂ ਆਪਣਾ ਘਰ ਛੱਡ ਕੇ ਆਪਣੇ ਕਜ਼ਨ ਦੇ ਨਾਲ ਜਿਹੜਾ ਜੀ ਜਾ ਰਿਹਾ, ਤੇ ਜਿੰਨਾ ਖਰਚਾ ਉਹਦੇ ਵਾਸਤੇ ਹੁਣ ਕਾਰ ਜਿਹੜੀ ਆ ਉਹ ਵੇਚਣੀ ਪੈ ਰਹੀ ਹੈ। ਅਖਲਾਕ ਖਾਨ ਜਿਹੜਾ ਜੀ ਉਹ ਕਹਿੰਦਾ ਕਿ ਪੈਸਾ ਕਮਾਉਣ ਦਾ ਹੁਣ ਕੋਈ ਜ਼ਰੀਆ ਨਜ਼ਰ ਨਹੀਂ ਆਉਂਦਾ,
ਕਿਉਂਕਿ ਜੇ ਕਰਨ ਇਹ ਛੱਡ ਕੇ ਉਸ ਚੀਜ਼ ਨੂੰ ਤੇ ਹੋਰ ਕੀ ਕਰਨ ਦੀ। ਇਹ ਜਿਹੜੇ ਐਕਟਰ ਨੇ ਇਹ ਉਹ ਨੇ ਜਿਹੜੇ 8,000 ਰੁਪਈਏ ਤੋਂ ਲੈ ਕੇ 12,000 ਰੁਪਈਆ ਦਿਹਾੜੀ ਦਾ ਇਹਨਾਂ ਨੂੰ ਮਿਲਦਾ ਸੀ, ਭਾਵ ਕਿ ਦਿਹਾੜੀ ਦੇ ਉੱਤੇ ਜਿਹੜਾ ਦੀ ਬਹੁਤੇ ਇਹ ਕੰਮ ਜਿਹੜਾ ਉਹ ਕਰਦੇ ਨੇ। ਹੁਣ 2-2 ਮਹੀਨੇ ਤੋਂ ਰਹਿ ਗਏ ਵਿਹਲੇ। ਮੁੰਬਈ ਵਰਗੇ ਜਿਹੜਾ ਦੀ ਮਹਾਨਗਰ ਦੇ ਵਿੱਚ ਬਿਨਾਂ ਕੰਮ ਤੋਂ ਰਹਿਣਾ ਪੋਸੀਬਲ ਨਹੀਂ ਜਿਹੜਾ ਵੀ ਹੋ ਸਕਦਾ। ਬਹੁਤ ਸਾਰੇ ਲੋਕ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਦੋਸ਼ ਲਾਉਂਦੇ ਆ ਕਿ ਇਹ ਕਿਉਂ ਜਾ ਰਹੇ ਆ, ਇਹ ਟਿਕ ਜਾਂਦੇ। ਉਹ ਇਹ ਚੀਜ਼ਾਂ ਜਿਹੜੀਆਂ ਦੀ ਉਹ ਸੋਚਣ, ਜਿਹੜੇ 8,000 ਤੋਂ ਲੈ ਕੇ 12,000 ਦਿਹਾੜੀ ਦਾ ਕਮਾਉਂਦੇ ਸੀ ਉਹਨਾਂ ਦਾ ਵਿਚਾਰਿਆਂ ਦਾ ਧੂੰਆਂ ਨਿਕਲ ਗਿਆ, ਤੇ ਪ੍ਰਵਾਸੀ ਮਜ਼ਦੂਰਾਂ ਦਾ ਕੀ ਹਾਲ ਜਿਹੜਾ ਜੀ ਉਹ ਹੋ ਸਕਦਾ। ਹਰ ਦਿਨ ਮੁੰਬਈ ਦੇ ਵਿੱਚ 80 ਦੇ ਕਰੀਬ ਸ਼ੋਜ਼ ਜਿਹੜੇ ਨੇ ਉਹ ਸ਼ੂਟ ਹੁੰਦੇ ਨੇ। 80 ਸ਼ੋਜ਼ ਦੇ ਉੱਤੇ ਕਿੰਨੇ ਲੋਕ ਜਿਹੜੇ ਜੀ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ ਜੀ ਉਹ ਕੰਮ ਕਰਦੇ ਨੇ, ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ। ਸੁਸਾਈਡ ਹੋ ਗਈਆਂ ਨੇ। ਜਿਹੜਾ ਇੱਕ ਪੰਜਾਬ ਦਾ ਵੀ ਸੀਗਾ ਜੀ ਮੁੰਡਾ, ਉਹਨੇ ਵੀ ਸੁਸਾਈਡ ਜਿਹੜਾ ਜੀ ਉਹ ਕੀਤਾ। ਸੁਸਾਈਡ ਹੋਰ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਉਹ ਵੱਧ ਸਕਦੀਆਂ ਨੇ। ਰੀਅਲ ਹੀਰੋ ਤੇ ਰੀਅਲ ਹੀਰੋ ਦੇ ਵਿੱਚ ਜਿਹੜਾ ਜੀ ਉਹ ਬਹੁਤ ਫਰਕ ਹੁੰਦਾ। ਮਨਪ੍ਰੀਤ ਗਰੇਵਾਲ ਜਿਹੜਾ ਸੁਸਾਈਡ ਕਰ ਗਿਆ, ਪ੍ਰੀਕਸ਼ਾ ਮਹਿਤਾ ਇਹ ਸੁਸਾਈਡ ਜਿਹੜਾ ਜੀ ਉਹ ਕਰ ਗਈ। ਇਹ 2 ਸੁਸਾਈਡ ਹੋਈਆਂ ਨੇ। ਇਹ ਆਉਂਦੇ ਦਿਨਾਂ ਦੇ ਦੌਰਾਨ ਜਿਹੜੀਆਂ ਉਹ ਵੱਧ ਸਕਦੀਆਂ ਨੇ। ਹਾਂ, ਮੈਂ ਤਾਂ ਕਰਕੇ ਰੀਅਲ ਹੀਰੋ ਤੇ ਰੀਅਲ ਹੀਰੋ ਦੀ ਗੱਲ ਕੀਤੀ ਹੈ ਕਿ ਫਿਲਮਾਂ ਦੇ ਵਿੱਚ ਵਿਲਨ ਦਾ ਰੋਲ ਨਿਭਾਉਣ ਵਾਲਾ ਸੋਨੂ ਸੂਦ ਜਿਹੜਾ ਜੀ ਉਹ ਰੀਅਲ ਹੀਰੋ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਉੱਭਰਿਆ। ਉਹਦੇ ਤੋਂ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਹੈ ਕਿ ਜ਼ਰੂਰੀ ਨਹੀਂ ਕਿ ਜ਼ਿੰਦਗੀ ਆਪਣੇ ਲਈ ਜੀਣੀ ਹੈ, ਕਿਸੇ ਦੇ ਵਾਸਤੇ ਵੀ ਜੀ ਜਾ ਸਕਦੀ। ਬਿਲਕੁਲ ਜੀ, ਸਹੀ ਆ। ਤੇ ਅੱਗੇ ਗੱਲ ਕਰਦੇ ਹਾਂ, ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਆ ਟ੍ਰੇਨਾਂ ਦੇ ਵਿੱਚੋਂ ਵੀ ਮਿਲਣੀਆਂ ਸ਼ੁਰੂ ਹੋਈਆਂ। ਪਿਛਲੇ 48 ਘੰਟਿਆਂ ਦੇ ਵਿੱਚ 9 ਲਾਸ਼ਾਂ ਜਿਹੜੀਆਂ ਜੀ ਉਹ ਮਿਲ ਚੁੱਕੀਆਂ ਹੋਈਆਂ ਨੇ। ਸਰਕਾਰਾਂ ਨਹੀਂ ਮੰਨਦੀਆਂ, ਸਰਕਾਰਾਂ ਤਾਂ ਉੱਥੇ ਹੀ ਖੜੀਆਂ ਨੇ। ਹੈਰਾਨੀ ਵਾਲੀ ਗੱਲ ਇਹ ਆ ਕਿ ਰੇਲਵੇ ਮੰਤਰਾਲੇ ਨੇ ਕੱਲ ਇੱਕ ਐਡਵਾਈਜ਼ਰੀ ਜਾਰੀ ਕੀਤੀ। ਕਹਿੰਦੇ ਕਿ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ, ਛੋਟੇ 10 ਸਾਲ ਤੋਂ ਛੋਟੇ ਉਮਰ ਦੇ ਬੱਚੇ ਨੇ, ਬਜ਼ੁਰਗ ਨੇ, ਉਹ ਟ੍ਰੇਨਾਂ ਦੇ ਉੱਤੇ ਸਫ਼ਰ ਨਾ ਕਰਨ, ਜਿਹੜੀਆਂ ਸਪੈਸ਼ਲ ਚੱਲ ਰਹੀਆਂ ਨੇ। ਕਿਆ ਨੌਨਸੈਂਸ ਜਿਹੜੀ ਦੀ ਐਡਵਾਈਜ਼ਰੀ ਸੀ। ਹਾਲਾਂਕਿ ਇਹਨੂੰ ਬਾਅਦ ਚ ਰੇਲਵੇ ਮੰਤਰੀ ਨੇ ਵੀ ਜਿਹੜਾ ਦੀ ਉਹਨੂੰ ਆ ਕੇ ਆਪਣੇ ਟਵੀਟ ਦੇ ਰਾਹੀਂ ਇਹੀ ਗੱਲ ਜਿਹੜੀ ਦੀ ਉਹ ਕਹੀ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਆ ਕਿ ਜੇ ਕੋਈ ਪ੍ਰਵਾਸੀ ਮਜ਼ਦੂਰ, ਕਿਉਂਕਿ ਇਹ ਵਿਚਾਰੇ ਕੋਈ ਘੁੰਮਣ ਫਿਰਨ ਥੋੜ੍ਹੀ ਜਾ ਰਹੇ ਆ ਕਿ ਵਕੇਸ਼ਨ ਦੇ ਉੱਤੇ ਜਾ ਰਹੇ ਆ, ਉਹਨਾਂ ਨੂੰ ਛੁੱਟੀਆਂ ਹੋਈਆਂ ਨੇ, ਉਹ ਤਾਂ ਮੁਸੀਬਤ ਦੇ ਮਾਰੇ ਲੋਕ ਨੇ। ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਦੇ ਵਾਸਤੇ ਥਾਂ ਛੱਡੀ ਜਾਂਦੀ ਹੈ, ਬਜ਼ੁਰਗਾਂ ਦੇ ਵਾਸਤੇ ਥਾਂ ਛੱਡੀ ਜਾਂਦੀ ਹੈ, ਬੱਚਿਆਂ ਦੇ ਵਾਸਤੇ ਥਾਂ ਛੱਡੀ ਜਾਂਦੀ ਹੈ। ਇੱਥੇ ਰੇਲਵੇ ਮੰਤਰਾਲਾ ਇਹ ਕਹਿ ਰਿਹਾ ਕਿ ਇਹ ਆਪੋ ਟ੍ਰੇਨਾਂ ਦੇ ਵਿੱਚ ਜਿਹੜਾ ਜੀ ਉਹ ਨਾ ਜਾਣ। ਕਿ ਜੇ ਕੋਈ ਪ੍ਰਵਾਸੀ ਮਜ਼ਦੂਰ ਜਾ ਰਿਹਾ ਤੇ ਉਹ ਆਪਣੀ ਪ੍ਰੈਗਨੈਂਟ ਔਰਤ ਨੂੰ ਘਰੇ ਛੱਡ ਜੇ, ਉਹਨੂੰ ਮੁਸੀਬਤ ਦੇ ਵਿੱਚ, ਜਾਂ ਆਪਣੇ ਬਜ਼ੁਰਗਾਂ ਨੂੰ ਘਰੇ ਛੱਡ ਜਾਵੇ, ਜਾਂ ਆਪਣੇ ਬੱਚਿਆਂ ਨੂੰ ਜਿਹੜਾ ਜੀ ਘਰੇ ਛੱਡ ਜੇ ਤੇ ਉੱਥੋਂ ਨਿਕਲ ਜਾਵੇ। ਹੈਰਾਨੀ ਵਾਲੀ ਜਿਹੜੀ ਜੀ ਉਹ ਗੱਲ ਇਹ ਹੈ। ਮੁਸ਼ਕਲਾਂ ਝੱਲ ਕੇ ਜਿਹੜੇ ਪ੍ਰਵਾਸੀ ਮਜ਼ਦੂਰ ਜਾ ਰਹੇ ਨੇ, ਰੋਟੀ ਤੇ ਪਾਣੀ ਦੀ ਵਜ੍ਹਾ ਕਰਕੇ ਡੈਥ ਹੋ ਰਹੀਆਂ ਨੇ। ਇਹ ਬਹਾਨੇਬਾਜ਼ੀ ਕੋਈ ਵੀ ਜਿਹੜੀ ਕਰੀ ਜਾਣ, ਇਹ ਬਹਾਨੇ ਨੇ। ਰਿਐਲਿਟੀ ਜਿਹੜੀ ਇਹ ਹੈ, ਜਿਹੜੀ ਝਾਂਸੀ ਸਟੇਸ਼ਨ ਦੇ ਉੱਤੇ ਜਿਹੜੀ ਇੱਕ ਟ੍ਰੇਨ ਪਹੁੰਚੀ, ਉਹਦੇ ਵਿੱਚ ਇੱਕ ਵਾਰੀ ਫਿਰ ਮਾਨਵਤਾ ਨੂੰ ਸ਼ਰਮਿੰਦਾ ਕਰਨ ਵਾਲਾ ਜਿਹੜਾ ਮਾਮਲਾ ਸਾਹਮਣੇ ਆ। ਇੱਕ ਲਾਸ਼ ਜਿਹੜੀ ਸੀ ਉਹ ਇਹਦੀ ਟਾਇਲਟ ਸੀ ਉਹਦੇ ਵਿੱਚ ਪਈ। ਇਹ 23 ਮਈ ਨੂੰ ਗੋਰਖਪੁਰ ਤੋਂ ਚੱਲੀ। 5 ਦਿਨਾਂ ਦੇ ਬਾਅਦ ਜਦੋਂ ਇਹ ਰੇਲ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਪਤਾ ਲੱਗਿਆ ਵੀ ਬਾਥਰੂਮ ਦੇ ਵਿੱਚ ਤਾਂ ਇੱਕ ਲਾਸ਼ ਪਈ ਹੈ, ਪ੍ਰਵਾਸੀ ਮਜ਼ਦੂਰ ਦੀ ਸੀਗੀ ਜੀ। ਇਹ ਮਜ਼ਦੂਰ ਗੋਰਖਪੁਰ ਜਾਣ ਦੇ ਵਾਸਤੇ ਟ੍ਰੇਨ ਦੇ ਵਿੱਚ ਜਿਹੜਾ ਜੀ ਉਹ ਸਵਾਰ ਹੋਇਆ ਸੀਗਾ। GRP ਦੇ ਵੱਲੋਂ ਕਰੋਨਾ ਜਾਂਚ ਤੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਉਹ ਲਾਸ਼ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਹੈ, ਔਰ ਪਰਿਵਾਰ ਨੇ ਝਾਂਸੀ ਦੇ ਵਿੱਚ ਇਹਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ। ਇਹ ਇੱਕ ਜਿਹੜਾ ਜੀ ਸਵਾਲ ਸੀਗਾ। ਐਕਚੁਅਲੀ ਜਦੋਂ ਇਹ ਜਿਹੜਾ ਜੀ ਸੈਨੀਟਾਈਜ਼ ਕੀਤਾ ਜਾ ਰਿਹਾ ਸੀ ਤੇ ਇਹ ਡੋਰ ਅੰਦਰੋਂ ਬੰਦ ਸੀ। ਇਹਨੇ ਜਿਹੜਾ ਜੀ ਇਹਨੂੰ ਫਿਰ ਤੋੜਿਆ ਗਿਆ, ਜਿਹੜਾ ਲੌਕ ਸੀਗਾ, ਲੌਕ ਤੋੜ ਕੇ ਜਦੋਂ ਵੇਖਿਆ ਤੇ ਅੰਦਰ ਇਹ ਡੈਡ ਬੋਡੀ ਜਿਹੜੀ ਸੀਗੀ। ਉਹਦੇ ਕੋਲੇ ਮੋਬਾਈਲ ਫੋਨ ਸੀ, ਉਹਦੀ ਜੇਬ ਦੇ ਵਿੱਚ 27,000 ਰੁਪਈਆ ਜਿਹੜਾ ਸੀਗਾ ਜੀ, ਆਧਾਰ ਕਾਰਡ ਸੀ, ਉਹਦੀਆਂ ਬਾਕੀ ID ਸਾਰੀਆਂ ਜਿਹੜੀਆਂ ਦੀ ਉਹ ਮਿਲੀਆਂ। ਮੋਹਨ ਸ਼ਰਮਾ ਸੀਗਾ ਇਹ, ਥਾਣਾ ਗੌੜ, ਜ਼ਿਲ੍ਹਾ ਬਸਤੀ ਦਾ ਜਿਹੜਾ ਜੀ ਉਹ ਰਹਿਣ ਵਾਲਾ। ਰਿਸ਼ਤੇਦਾਰਾਂ ਨੂੰ ਸੂਚਨਾ ਜਿਹੜੀ ਦੀ ਉਹ ਦਿੱਤੀ ਗਈ, ਔਰ ਇਹ ਕਿਹਾ ਜਾ ਰਿਹਾ ਕਿ ਉਹ ਸ਼ੂਗਰ ਪੇਸ਼ੈਂਟ ਸੀਗਾ। ਰੋਟੀ ਵਗੈਰਾ ਨਹੀਂ ਮਿਲੀ, ਸ਼ੂਗਰ ਲੋ ਹੋ ਗਈ, ਇਹਦੇ ਕਰਕੇ ਜਿਹੜਾ ਜੀ ਡੈਥ ਹੋ। ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹ ਇੱਥੇ ਆ ਰਹੀਆਂ ਨੇ। ਸਰਕਾਰ ਕਹਿੰਦੀ ਕਿ ਸਫ਼ਰ ਨਾ ਕਰੋ ਟ੍ਰੇਨਾਂ ਦੇ, ਫਿਰ ਕੀ ਕਰਨ ਦੀ ਲੋਕ ਕਿੱਧਰ ਨੂੰ ਜਾਣ? ਇਹ ਬਹੁਤ ਵੱਡਾ ਸਵਾਲ ਹੈ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਰਾਜਸਥਾਨ ਦੀ। ਉੱਥੇ ਜਿਹੜੇ ਡਾਕਟਰ ਆ ਉਹ ਬੇਹੋਸ਼ ਹੋ ਰਹੇ, ਇੰਨੀ ਗਰਮੀ ਆ, ਉੱਤੋਂ ਉਹਨਾਂ ਦੀ ਉਹ ਡਰੈਸ ਇੱਦਾਂ ਦੀ ਪਾਈ ਹੁੰਦੀ ਆ, ਬਹੁਤ ਬੁਰਾ ਹਾਲ ਹੈ। ਐਕਚੁਅਲੀ
ਸਾਰੇ ਜਗ੍ਹਾ ਹੀ ਜੀ, ਜਿੱਥੇ ਕਿਉਂਕਿ ਪਾਰਾ ਤਾਂ ਆਪ ਸਾਰੇ ਜਗ੍ਹਾ ਹੀ ਗਿਆ। ਹਾਂ, ਇੰਨਾ ਹੈ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਇਸ ਖਿੱਤੇ ਦੇ ਵਿੱਚ ਥੋੜੀ ਜਿਹੀ ਰਾਹਤ ਜਿਹੜੀ ਦੀ ਉਹ ਮਿਲੀ ਆ, ਪਰ ਇਹ ਟੈਂਪਰੇਰੀ ਹੈ, ਇਹ ਟੈਂਪਰੇਰੀ ਰਿਲੀਫ ਹੈ, ਇਹ ਪਰਮਾਨੈਂਟ ਨਹੀਂ ਆ। ਮੁੜ ਕੇ ਪਾਰਾ ਜਿਹੜਾ ਜੀ ਉਹ ਅੱਪ ਜਾਣਾ। ਰਾਜਸਥਾਨ ਦਾ ਏਰੀਆ ਹੈ ਜੀ ਚੂਰੂ, 50 ਡਿਗਰੀ 50 ਇੱਥੇ ਜਿਹੜਾ ਜੀ ਉਹ ਪਾਰਾ ਹੋ ਗਿਆ। ਸਭ ਤੋਂ ਗਰਮ ਜਗ੍ਹਾ ਜਿਹੜੀ ਹੈ ਜੀ। ਘਰਾਂ ਦੇ ਵਿੱਚ ਜਿੱਥੇ ਕੂਲਰ ਪੱਖੇ ਜਿਹੜੇ ਜੀ ਉਹ ਗਰਮ ਹਵਾ ਸੁੱਟ ਰਹੇ ਆ, ਤੋ ਇੱਦਾਂ ਕਰੋਨਾ ਵਾਇਰਸ ਦੇ ਵਾਰਡ ਦੇ ਵਿੱਚ ਕੰਮ ਕਰਨਾ PPE ਕਿੱਟ ਪਾ ਕੇ ਤੇ ਕਿਸੇ ਚੁਣੌਤੀ ਤੋਂ ਜਿਹੜਾ ਜੀ ਉਹ ਘੱਟ ਨੀਗਾ। ਨਾ ਤਾਂ ਜਿਹੜਾ ਕਰੋਨਾ ਵਾਇਰਸ ਦੇ ਵਾਰਡ ਨੇ ਉਹਦੇ ਅੰਦਰ ਕੂਲਰ ਹੈ, AC ਤਾਂ ਬਹੁਤ ਦੂਰ ਦੀ ਜਿਹੜੀ ਦੀ ਉਹ ਗੱਲ ਹੈ, ਕੂਲਰ ਵੀ ਪੱਖੇ ਨੇ, ਔਰ ਪੱਖੇ 50 ਡਿਗਰੀ ਤਾਪਮਾਨ ਦੇ ਵਿੱਚ ਕਿਹੋ ਜਿਹੀ ਹਵਾ ਸੁੱਟ ਸਕਦੇ ਆ, ਤੁਸੀਂ ਉਹਦਾ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ। ਚੂਰੂ ਦੇ ਲੋਕ ਜਿਹੜੇ ਨੇ ਜੀ ਉਹ ਗਰਮੀ ਕਰਕੇ ਜਿਹੜੀ ਕੋਈ ਬਾਰੀ ਆ ਜਾਂ ਬੂਹਾ ਜਿਹੜਾ ਉਹ ਵੀ ਨਹੀਂ ਖੋਲਦੇ, ਕਿਉਂਕਿ ਹੀਟ ਜਿਹੜੀ ਹੈ ਜੀ ਉਹ ਅੰਦਰ ਆਉਂਦੀ ਆ। ਹੈਲਥ ਵਰਕਰਸ ਜਿਹੜੇ ਨੇ ਉਹ ਸਿਰਫ ਡਿਊਟੀ ਕਰਨ ਹਸਪਤਾਲ ਜਾ ਰਹੇ ਆ। ਉੱਥੇ ਡਿਊਟੀ ਕਰਨ ਦੇ ਸਮੇਂ ਜਿਹੜੀ PPE ਕਿੱਟ ਪਾਉਣੀ ਪੈਂਦੀ ਇਸ ਵਾਰਡ ਦੇ ਵਿੱਚ, ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। 50 ਡਿਗਰੀ ਤਾਪਮਾਨ ਦੇ ਵਿੱਚ ਜਿੱਥੇ ਕੂਲਿੰਗ ਨਾਂ ਦੀ ਕੋਈ ਚੀਜ਼ ਨਾ ਹੋਵੇ, ਤੇ ਉੱਥੇ ਜਦੋਂ ਕਿੱਟ ਪਾ ਕੇ ਇਹ ਡਿਊਟੀ ਕਰਦੇ ਤੇ ਬੇਹੋਸ਼ ਹੋਣ ਵਾਲੀ ਤਾਂ ਜਿਹੜੀ ਉਹ ਗੱਲ ਹੈ ਹੀ। ਇਹ ਕਿਹਾ ਜਾ ਰਿਹਾ ਜੀ ਕਿ ਇਉਂ ਲੱਗਦਾ ਹੈ ਜਿਵੇਂ ਉਹ ਕਿਸੇ ਭੱਠੇ ਦੇ ਵਿੱਚ ਜਿਹੜਾ ਦੀ ਉਹ ਵੜ ਗਏ ਹੋਣ। ਸਾਹ ਲੈਣਾ ਜਿਹੜਾ ਜੀ ਉਹ ਔਖਾ ਹੋ ਜਾਂਦਾ। ਸ਼ਹਿਰ ਤੋਂ ਬਾਹਰ NNM ਹੋਸਟਲ ਜਿਹੜਾ ਜੀ ਉਹ ਕਰੋਨਾ ਵਾਰਡ ਬਣਾਇਆ ਗਿਆ, ਨਵੀਂ ਬਿਲਡਿੰਗ ਆ, ਨਾ ਇੱਥੇ ਕੂਲਰ ਲੱਗੇ ਆ, ਨਾ ਕੋਈ AC ਆ, ਸਿਰਫ ਪੱਖੇ ਨੇ। ਸਟਾਫ ਰੂਮ ਦੇ ਵਿੱਚ ਵੀ ਕੂਲਰ ਜਿਹੜਾ ਜੀ ਉਹ ਨਹੀਂ ਗਾ। 1 ਘੰਟੇ ਵਾਰਡ ਦੇ ਅੰਦਰ ਕਿੱਟ ਪਾ ਕੇ ਜਿਹੜਾ ਜੀ ਉਹ ਕੰਮ ਕਰਦੇ ਆ, ਔਰ 1 ਘੰਟੇ ਦੇ ਵਿੱਚ ਹੀ ਉਹ ਕਹਿੰਦੇ ਕਿ ਬੁਰਾ ਹਾਲ ਹੋ ਜਾਂਦਾ, ਫਿਰ ਭੱਜ ਕੇ ਬਾਹਰ ਆਉਂਦੇ ਜੀ। ਫਿਰ ਦੂਸਰਾ ਜਿਹੜਾ ਡਾਕਟਰ ਆ ਉੱਥੇ ਜਾਂਦਾ, ਜਾਂ ਦੂਸਰੀ ਨਰਸ ਜਿਹੜੀ ਆ ਉਹ ਜਾਂਦੀ PPE ਕਿੱਟ ਪਾ ਕੇ, ਉਹ ਕੁਛ ਸਮਾਂ ਸਾਹ ਲੈਂਦੇ ਆ ਤੇ ਮੁੜ ਕੇ ਦੁਬਾਰਾ ਫਿਰ ਜਿਹੜਾ ਜੀ ਉਹ ਚੇਂਜ ਕਰਦੇ ਆ। ਇਹ ਜਿਹੜੇ ਉੱਥੇ ਮਰੀਜ਼ ਨੇ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਦੇਣਾ ਹੁੰਦਾ, ਚਾਹ ਕਾੜਾ ਵਗੈਰਾ ਦਾ ਟੈਂਪਰੇਚਰ ਉਹਨਾਂ ਦਾ ਚੈੱਕ ਕਰਨਾ ਜਿਹੜਾ ਵੀ ਉਹ ਹੁੰਦਾ। ਬਿਨਾਂ ਕਿੱਟ ਪਾਏ ਤੋਂ ਅੰਦਰ ਜਾ ਨਹੀਂ ਸਕਦੇ। ਲੂ ਤੋਂ ਬਚਣ ਦੇ ਵਾਸਤੇ ਟੋਟਕੇ ਅਪਣਾ ਰਹੇ ਆ ਜੀ। ਗੰਢੇ ਨਾਲ ਜਿਹੜਾ ਵੀ ਰੱਖਦੇ, ਕਹਿੰਦੇ ਗੰਢਾ ਨਾਲ ਰੱਖੋ ਤੇ ਲੂ ਤੋਂ ਜਿਹੜਾ ਵੀ ਉਹ ਬਚ ਜਾਂਦਾ। 15 ਮਿੰਟਾਂ ਦੇ ਵਿੱਚ PPE ਕਿੱਟ ਪਾਉਣ ਤੋਂ ਬਾਅਦ ਉਹ ਕਹਿੰਦੇ ਜੇ ਨਹੀਂ ਅਸੀਂ ਲਾਉਂਦੇ ਕੁਝ ਮਿੰਟਾਂ ਤੋਂ ਬਾਅਦ, ਤਾਂ ਉਹ ਬੇਹੋਸ਼ ਫਿਰ ਜਿਹੜਾ ਵੀ ਉਹ ਡਾਕਟਰ ਹੋਣੇ ਸ਼ੁਰੂ ਹੋ ਜਾਂਦੇ। ਕੱਲਾ ਚਾਹੇ ਜੋ ਮਰਜ਼ੀ ਹੋ, ਚਾਹੇ 20 ਲੱਖ ਕਰੋੜ ਰੁਪਏ ਦਾ ਪੈਕੇਜ ਹੋਵੇ, ਕੁਝ ਵੀ ਹੋਵੇ, ਇਹ ਜੁਝਾਰੂ ਨੇ ਜੀ ਅਸਲ ਦੇ ਵਿੱਚ ਜਿਹੜੇ ਫੀਲਡ ਦੇ ਵਿੱਚ ਜੂਝ ਰਹੇ ਆ। ਪਰ ਇਹਨਾਂ ਨੂੰ ਥਾਲੀਆਂ ਖੜਕਾ ਕੇ ਜਿਹੜਾ ਵੀ ਉਹ ਸਾਰ ਦਿੱਤਾ ਜਾਂਦਾ। ਬਿਲਕੁਲ ਜੀ, ਕੋਸ਼ਿਸ਼ ਤਾਂ ਇਹੀ ਕੀਤੀ ਸੀ, ਕਰੋਨਾ ਭੱਜ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।